ਤੇ ਆ ਜਿਹੜੇ ਸੁਨੀਲ ਜਾਖੜ ਹੁਣੀ, ਕੈਪਟਨ ਅਮਰਿੰਦਰ ਸਿੰਘ ਹੁਣੀ ਜਾਂ ਹੋਰ ਬਹੁਤ ਸਾਰੇ ਕਾਂਗਰਸ ਤਿਆਗ ਕੇ ਬੀਜੇਪੀ 'ਚ ਗਏ ਸੀ, ਇਹਨਾਂ ਸਾਰਿਆਂ ਨੂੰ ਵੀ ਅਲੱਗ ਕੇ ਰਵਨੀਤ ਬਿੱਟੂ ਦੀ ਕਦਰ ਜ਼ਿਆਦਾ ਸਮਝੀ ਗਈ ਹੈ। ਬੀਜੇਪੀ ਨੂੰ ਪੰਜਾਬ ਦੇ ਵਿੱਚ ਇਹੋ ਜਿਹਾ ਚਿਹਰਾ ਚਾਹੀਦਾ ਹੈ ਜਿਹੜਾ ਸਿੱਖੀ ਨੂੰ, ਸਿੱਖਾਂ ਨੂੰ, ਪੰਥਕ ਸੋਚ ਨੂੰ ਚੈਲੰਜ ਕਰਦਾ। ਹੁਣ ਉਹਨਾਂ ਨੂੰ ਰਵਨੀਤ ਬਿੱਟੂ ਦੇ ਰੂਪ ਦੇ ਵਿੱਚ ਇੱਕ ਇਹੋ ਜਿਹਾ ਬੰਦਾ ਲੱਭ ਗਿਆ ਜੀ ਤੋਂ ਉਹ ਜੋ ਮਰਜ਼ੀ ਕਹਾ ਸਕਦੇ ਆ, ਜੋ ਮਰਜ਼ੀ ਉਹ ਤੋਂ ਕਰਵਾ ਸਕਦੇ। ਰਵਨੀਤ ਬਿੱਟੂ ਨੂੰ ਅਸਲ ਵਿੱਚ ਪੰਥ ਅਤੇ ਪੰਜਾਬ ਦੇ ਖਿਲਾਫ ਵਰਤਣ ਲਈ ਇੱਕ ਮੋਹਰੇ ਦੇ ਰੂਪ ਦੇ ਵਿੱਚ, ਇੱਕ ਹੱਥ ਚੁੱਕੇ ਦੇ ਰੂਪ ਦੇ ਵਿੱਚ ਤਿਆਰ ਕੀਤਾ ਵੀ ਉਹਨੂੰ ਚਲੋ MP ਚਾਹੇ ਨਹੀਂ ਜਿੱਤਿਆ, ਉਹਨੂੰ ਆਪਾਂ ਇਸ ਤਰੀਕੇ ਨਾਲ ਵਰਤਣਾ। ਕਾਂਗਰਸ ਪਾਰਟੀ ਵਾਲਿਆਂ ਨੇ ਆਪ ਵੀ ਇਹ ਗੱਲ ਕਹਿਣੀ ਸ਼ੁਰੂ ਕਰਤੀ ਆ ਹੁਣ ਕਿ ਰਵਨੀਤ ਬਿੱਟੂ 5 ਸਾਲ ਵਾਕਿਆ ਹੀ ਅਮਿਤ ਸ਼ਾਹ ਨਾਲ ਮਿਲ ਕੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੌਂਕਦਾ ਰਿਹਾ। ਲੋਕ ਦੁਖੀ ਬੜੇ ਆ ਇਸ ਮੁਲਕ ਦੇ ਵਿੱਚ। ਇਹ ਨਹੀਂ ਕਿ ਇਕੱਲੇ ਸਿੱਖ ਜਾਂ ਕਿਸਾਨ ਦੁਖੀ ਨੇ। ਕੰਗਣਾ ਰਣੌਤ ਦੀਆਂ ਹਰਕਤਾਂ ਤੋਂ ਜਿਹੜੀਆਂ ਹਿੰਦੂ ਕੱਟੜਵਾਦੀ ਜ਼ਹਿਰ ਨਾਲ ਭਰੀਆਂ ਹੁੰਦੀਆਂ ਨੇ, ਉਹਦੇ ਤੋਂ ਦੁਖੀ ਤੇ ਉਹਦੇ ਸਤਾਏ ਹੋਏ ਬੇਅੰਤ ਲੋਕ। ਜਦੋਂ ਆਪਾਂ ਕੰਗਣਾ ਰਣੌਤ ਵਾਲੇ ਮਾਮਲੇ ਤੋਂ ਰਿਐਕਸ਼ਨ ਦੇਖਦੇ, ਉਹ ਜ਼ਹਿਰ ਭੁਜਿਆ, ਜ਼ਹਿਰ ਨਾਲ ਭਰਿਆ ਰਿਐਕਸ਼ਨ ਸਾਨੂੰ ਸਾਰਿਆਂ ਨੂੰ ਇਹ ਚੇਤੇ ਕਰਾਉਂਦਾ ਕਿ ਅਗਲਾ ਜਿਹੜਾ ਸਮਾਂ ਉਹ ਕਿਹੋ ਜਿਹਾ ਹੋਏਗਾ। ਕਿਉਂਕਿ ਰਵਨੀਤ ਬਿੱਟੂ ਵਰਗੇ, ਕੰਗਣਾ ਰਣੌਤ ਵਰਗੇ ਜਿਹੜੇ ਚਿਹਰੇ ਨੇ, ਉਹਨਾਂ ਨੇ ਦਿੱਲੀ ਵਾਲਿਆਂ ਨੇ ਮੁੱਖ ਤੌਰ ਤੇ ਇਸੇ ਕਰਕੇ ਹੀ ਉਹਨਾਂ ਨੂੰ ਬੀਜੇਪੀ ਦੇ ਵਿੱਚ ਚੌਧਰੀ ਬਣਾਇਆ ਤਾਂ ਕਿ ਸਿੱਖਾਂ ਨੂੰ, ਪੰਜਾਬ ਨੂੰ ਸਤਾਇਆ ਜਾ ਸਕੇ। TV 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਅਤੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ, ਖੁਰਾ ਖੋਜ ਮਿਟਾਉਣ ਦੇ ਲਈ ਜੋ ਕੁਝ ਇੰਡੀਅਨ ਸਟੇਟ ਕਰ ਰਹੀ ਹੈ, ਉਹਦੇ ਵਿੱਚ ਹੁਣ ਇੱਕ ਨਵਾਂ ਦੌਰ ਜਿਹੜਾ ਹੈਗਾ ਉਹ ਸ਼ੁਰੂ ਹੋਣ ਜਾ ਰਿਹਾ। ਕਿਉਂਕਿ ਹਿੰਦੂ ਕੱਟੜਵਾਦ ਦਾ ਜਿਹੜਾ ਅੱਜ ਦਾ ਚਿਹਰਾ ਨਰਿੰਦਰ ਮੋਦੀ, ਉਹ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ ਤੇ ਇਸ ਮੌਕੇ ਜਿਹੜਾ ਸਹੁੰ ਚੁੱਕ ਸਮਾਗਮ ਜਾਂ ਨਵੀਂ ਸਰਕਾਰ ਬਣਾਉਣ ਦਾ ਸਮਾਗਮ, ਉੱਥੇ ਕੁਝ ਘਟਨਾਵਾਂ, ਕੁਝ ਇਹੋ ਜਿਹੇ ਵਰਤਾਰੇ ਸਾਹਮਣੇ ਆਏ ਨੇ ਜਿਨ੍ਹਾਂ ਤੋਂ ਆਪਾਂ ਨੂੰ ਅੰਦਾਜ਼ਾ ਲੱਗ ਜਾਣਾ ਚਾਹੀਦਾ ਕਿ ਭਵਿੱਖ ਕਿਹੋ ਜਿਹਾ ਹੋਊ। ਸਭ ਤੋਂ ਮੇਨ ਜਿਹੜੀ ਚਰਚਾ 'ਚ ਗੱਲ ਆ ਉਹ ਇਹ ਹੈ ਕਿ ਰਵਨੀਤ ਬਿੱਟੂ ਜਿਹੜਾ ਬਿਆੰਤੇ ਬੁੱਚੜ ਦਾ ਪੋਤਾ ਹੈ, ਤੇ ਜਿਹਨੇ ਕਾਂਗਰਸ ਪਾਰਟੀ ਨੂੰ, ਜਿਹੜੀ ਕਿ ਆਪਣੇ ਆਪ 'ਚ ਕਾਂਗਰਸ ਪਾਰਟੀ ਵੀ ਇੱਕ ਜਾਬਰ ਤੇ ਜ਼ਾਲਮ ਧਿਰ ਵਜੋਂ ਸਾਡੇ ਦਿਲ ਦਿਮਾਗ ਵਿੱਚ ਹੈ, ਪਹਿਲਾਂ ਉਹਦੇ ਤੋਂ ਲਾਹੇ ਲੈ ਤੇ ਉੱਥੇ ਰਹਿੰਦਾ ਰਿਹਾ ਤੇ ਇਸ ਇਲੈਕਸ਼ਨ ਦੇ ਵਿੱਚ ਉਹਨੇ ਭਾਜਪਾ ਜੁਆਇਨ ਕਰ ਲਈ ਤੇ ਹਾਰ ਗਿਆ। ਪਰ ਹਾਰਨ ਦੇ ਬਾਵਜੂਦ ਉਹਦੇ ਉੱਤੇ ਬੀਜੇਪੀ ਦੀ ਫੁੱਲ ਕਿਰਪਾ ਹੋਈ ਆ ਤੇ ਉਹਨੂੰ ਰਾਜ ਮੰਤਰੀ ਜਿਹੜਾ ਹੈਗਾ ਉਹ ਬਣਾਇਆ ਗਿਆ। ਮੀਡੀਆ ਦੇ ਵਿੱਚ ਇਸ ਮਸਲੇ ਤੇ ਬਹੁਤ ਚਰਚਾ ਹੋ ਰਹੀ ਹੈ ਕਿ ਐਡੀ ਕਿਹੜੀ ਗੱਲ ਸੀਗੀ ਜਿਹੜਾ ਇਹ ਜਮਾਂਦਰੂ ਕਾਂਗਰਸੀ ਆ, 12ਵੀਂ ਪਾਸ ਆ, ਤੇ ਇਹਨੂੰ ਮੋਦੀ ਤੇ ਅਮਿਤ ਸ਼ਾਹ ਇੰਨਾ ਜ਼ਿਆਦਾ ਤਰਜੀਹ ਕਿਉਂ ਦੇ ਰਹੇ ਨੇ। ਤੇ ਪੰਜਾਬ ਦੇ ਵਿੱਚ ਜਿੰਨੇ ਭਾਜਪਾ ਦੇ ਲੀਡਰ ਨੇ, ਜਿਨ੍ਹਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਬੀਜੇਪੀ ਦਾ ਝੋਲਾ ਚੱਕਿਆ ਹੋਇਆ, ਉਹਨਾਂ ਸਾਰਿਆਂ ਦੇ ਤਾਂ ਕਰਾਰਾ ਥੱਪੜ ਮਾਰਿਆ ਹੀ ਆ ਵੀ ਆ ਕੱਲ ਦਾ ਤੁਹਾਡੇ ਵਿੱਚ ਆਇਆ ਹਜੇ, ਇਹ ਸਾਡੇ ਲਈ ਜ਼ਿਆਦਾ ਅਹਿਮ। ਤੇ ਆ ਜਿਹੜੇ ਸੁਨੀਲ ਜਾਖੜ ਹੁਣੀ, ਕੈਪਟਨ ਅਮਰਿੰਦਰ ਸਿੰਘ ਹੁਣੀ ਜਾਂ ਹੋਰ ਬਹੁਤ ਸਾਰੇ ਕਾਂਗਰਸ ਤਿਆਗ ਕੇ ਬੀਜੇਪੀ 'ਚ ਗਏ ਸੀ, ਇਹਨਾਂ ਸਾਰਿਆਂ ਨੂੰ ਵੀ ਅਲੱਗ ਕੇ ਰਵਨੀਤ ਬਿੱਟੂ ਦੀ ਕਦਰ ਜ਼ਿਆਦਾ ਸਮਝੀ ਗਈ ਹੈ। ਉਹ ਪਿਛਲੇ 30-35 ਸਾਲਾਂ ਤੋਂ ਜਿਹੜੇ ਇੱਥੇ ਘਸਾਈਆਂ ਕਰਦੇ ਫਿਰਦੇ ਆ, ਉਹ ਵੀ ਔਖੇ ਹੋਣਗੇ, ਤੇ ਜਿਹੜੇ ਹੁਣੇ ਬੀਜੇਪੀ 'ਚ ਕਾਂਗਰਸ ਛੱਡ ਕੇ ਗਏ ਆ ਉਹ ਵੀ ਹੋਣਗੇ। ਪਰ ਜਿਸ ਤਰੀਕੇ ਨਾਲ ਰਵਨੀਤ ਬਿੱਟੂ ਨੂੰ ਤਰਜੀਹ ਦਿੱਤੀ ਗਈ ਆ, ਉਹਦੇ ਅਰਥ ਬੜੇ ਵੱਡੇ ਨੇ, ਬੜੇ ਡੂੰਘੇ ਨੇ। ਸਭ ਤੋਂ ਜਿਹੜੀ ਮੇਨ ਗੱਲ ਇਸ ਮਸਲੇ ਚਰਚਾ 'ਚ ਉਹ ਇਹ ਹੈ ਵੀ ਬਿੱਟੂ ਉਸ ਪਰਿਵਾਰ ਦਾ ਨੁਮਾਇੰਦਾ ਹੈ ਜਿਹਨੇ ਬੀਤੇ ਦੌਰ ਦੇ ਵਿੱਚ ਸਾਡੇ ਖਾਲਸਾ ਪੰਥ ਦਾ ਖੁਰਾ ਖੋਜ ਮਿਟਾਉਣ ਦੀ ਜਿਹੜੀ ਮੁਹਿੰਮ ਚੱਲੀ, ਉਹਦੇ ਵਿੱਚ ਸਭ ਤੋਂ ਮੇਨ ਭੂਮਿਕਾ ਜਿਹੜੀ ਆ ਉਹ ਨਿਭਾਈ।
ਰਵਨੀਤ ਬਿੱਟੂ ਦੇ ਦਾਦੇ ਨੇ ਜੋ ਕੀਤਾ ਸੋ ਕੀਤਾ, ਪਰ ਬਾਅਦ ਵਿੱਚ ਜਦੋਂ ਵੀ ਮੌਕਾ ਮਿਲਿਆ ਰਵਨੀਤ ਬਿੱਟੂ ਨੇ ਬਾਰ-ਬਾਰ ਇਹ ਦਰਸਾਇਆ ਵੀ ਮੇਰੇ ਅੰਦਰ ਵੀ ਉਹੀ ਹਿਸਾਬ ਕਿਤਾਬ ਆ, ਮੈਂ ਵੀ ਉਵੇਂ ਸਿੱਖੀ ਅਤੇ ਸਿੱਖਾਂ ਦਾ ਦੁਸ਼ਮਣ। ਜਦੋਂ ਭਾਈ ਅਮਰਤਪਾਲ ਸਿੰਘ ਵਾਲਾ ਫਨੋਮਨਾ ਆਇਆ, ਉਦੋਂ ਜੋ ਜ਼ਹਿਰ ਜੋ ਜ਼ਹਿਰੀਲੀ ਨਫ਼ਰਤ ਉਹਨੇ ਵੰਡੀ ਰਵਨੀਤ ਬਿੱਟੂ ਨੇ, ਉਹ ਸਾਰਿਆਂ ਦੇ ਸਾਹਮਣੇ। ਇਸ ਤੋਂ ਅੱਗੋਂ ਪਿੱਛੋਂ ਵੀ ਜਦੋਂ ਵੀ ਮੌਕਾ ਮਿਲਦਾ, ਖਾਸ ਤੌਰ ਦੇ ਉੱਤੇ ਸਿੱਖ ਸੰਘਰਸ਼ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਉਹ ਬਹੁਤ ਤਿੱਖਾ ਹੋ ਕੇ ਬੋਲਦਾ। ਇਹ ਸਾਰਾ ਕੁਝ ਇਸ ਕਰਕੇ ਆਪਾਂ ਚਰਚਾ ਇਹਦੇ ਤੇ ਕਰ ਰਹੇ ਹਾਂ ਕਿ ਬੀਜੇਪੀ ਨੂੰ ਪੰਜਾਬ ਦੇ ਵਿੱਚ ਇਹੋ ਜਿਹਾ ਚਿਹਰਾ ਚਾਹੀਦਾ ਹੈ ਜਿਹੜਾ ਸਿੱਖੀ ਨੂੰ, ਸਿੱਖਾਂ ਨੂੰ, ਪੰਥਕ ਸੋਚ ਨੂੰ ਚੈਲੰਜ ਕਰਦਾ ਹੋ। ਚੈਲੰਜ ਤਾਂ ਬਾਕੀ ਵੀ ਕਰਦੇ ਆ, ਪਰ ਇਹ ਇੱਕ ਪਰਖਿਆ ਹੋਇਆ ਪਰਿਵਾਰ, ਜਿਵੇਂ ਕਹਾੜੇ ਦਾ ਦਸਤਾ ਹੁੰਦਾ ਨਾ, ਤੇ ਜਦੋਂ ਕਹਾੜਾ ਖਰਾਬ ਹੋ ਜੇ ਤੇ ਦਸਤਾ ਕੰਮ ਦਾ ਹੋਵੇ, ਉਦੋਂ ਫਿਰ ਉਹੀ ਦਸਤਾ ਨਵੇਂ ਕਹਾੜੇ 'ਚ ਪਾ ਲਿਆ ਜਾਂਦਾ। ਸੋ ਜਿਹੜਾ ਸਟੇਟ ਸਿਸਟਮ ਆ, ਪਹਿਲਾਂ ਉਹਨੇ ਕਾਂਗਰਸ ਦਾ ਕਹਾੜਾ ਬਣਾਇਆ ਹੋਇਆ ਸੀ ਤੇ ਦਸਤਾ ਬੇਅੰਤ ਸਿੰਘ ਦਾ ਪਰਿਵਾਰ ਸੀ। ਹੁਣ ਉਹਨਾਂ ਨੇ ਬੀਜੇਪੀ ਦਾ ਕਹਾੜਾ ਬਣਾਉਣਾ ਹੈ ਤੇ ਦਸਤਾ ਫੇਰ ਉਹੀ ਪੁਰਾਣਾ ਲੱਭ ਕੇ ਪਾ ਲਿਆ ਵੀ ਬੇਅੰਤੇ ਬੁੱਚੜ ਵਾਲਾ ਪਰਿਵਾਰ ਜਿਹੜਾ ਹੈਗਾ ਉਹੀ ਜ਼ਿਆਦਾ ਵਧੀਆ। ਤੇ ਜਿਸ ਤਰੀਕੇ ਨਾਲ ਪਿਛਲੇ ਸਾਲ 2 ਸਾਲ ਤੋਂ ਆਪਾਂ ਦੇਖ ਰਹੇ ਹਾਂ ਕਿ ਸਾਰੇ ਦੁਨੀਆ ਭਰ ਦੇ ਵਿੱਚ ਪੰਥਕ ਸੋਚ ਵਾਲਿਆਂ ਨੂੰ, ਕੌਮ ਪ੍ਰਸਤ ਸਿੱਖਾਂ ਨੂੰ ਇੰਡੀਅਨ ਸਟੇਟ ਵੱਲੋਂ ਲਗਾਤਾਰ ਨਿਸ਼ਾਨੇ ਤੇ ਲਿਆ ਹੋਇਆ, ਉਹਦੇ ਵਿੱਚ ਪੰਜਾਬ ਦੀ ਬੀਜੇਪੀ ਇੱਥੇ ਉਵੇਂ ਨਹੀਂ ਸੀ ਬੋਲਦੀ ਕਰਦੀ ਪੰਥਕ ਸੋਚ ਵਾਲਿਆਂ ਖਿਲਾਫ। ਇੱਥੇ ਉਹਨਾਂ ਨੂੰ ਤਸੱਲੀ ਨਹੀਂ ਸੀ, ਬੋਲਦੇ ਤਾਂ ਸੀਗੇ ਪਰ ਤਸੱਲੀ ਨਹੀਂ ਸੀ ਬੀਜੇਪੀ। ਸੋ ਹੁਣ ਉਹਨਾਂ ਨੂੰ ਰਵਨੀਤ ਬਿੱਟੂ ਦੇ ਰੂਪ ਦੇ ਵਿੱਚ ਇੱਕ ਇਹੋ ਜਿਹਾ ਬੰਦਾ ਲੱਭ ਗਿਆ ਜੀ ਤੋਂ ਉਹ ਜੋ ਮਰਜ਼ੀ ਕਹਾ ਸਕਦੇ ਆ, ਜੋ ਮਰਜ਼ੀ ਉਹ ਤੋਂ ਕਰਵਾ ਸਕਦੇ। ਰਵਨੀਤ ਬਿੱਟੂ ਆਉਣ ਵਾਲੇ ਸਮੇਂ ਦੇ ਵਿੱਚ ਪੱਗ ਬੰਨ੍ਹ ਕੇ ਜਦੋਂ ਦੁਨੀਆ ਭਰ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰਿਆ ਕਰਨਗੇ ਕਿ ਆਹ ਲਓ ਜੀ, ਇਹ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਵੇ, ਟਾਰਗੇਟ ਕਿਲਿੰਗ ਦੇ ਮਾਮਲੇ ਆ ਜਾਂ ਕੁਝ ਹੋਰ ਆ, ਇਹਦੀ ਗੱਲ ਸੁਣੋ ਜੀ, ਇਹ ਆ ਸਾਡਾ ਚਿਹਰਾ। ਸੋ ਰਵਨੀਤ ਬਿੱਟੂ ਨੂੰ ਅਸਲ ਵਿੱਚ ਪੰਥ ਅਤੇ ਪੰਜਾਬ ਦੇ ਖਿਲਾਫ ਵਰਤਣ ਲਈ ਇੱਕ ਮੋਹਰੇ ਦੇ ਰੂਪ ਦੇ ਵਿੱਚ, ਇੱਕ ਹੱਥ ਚੁੱਕੇ ਦੇ ਰੂਪ ਦੇ ਵਿੱਚ ਤਿਆਰ ਕੀਤਾ ਵੀ ਉਹਨੂੰ ਚਲੋ MP ਚਾਹੇ ਨਹੀਂ ਜਿੱਤਿਆ, ਉਹਨੂੰ ਆਪਾਂ ਇਸ ਤਰੀਕੇ ਨਾਲ ਵਰਤਣਾ। ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਸ ਤੋਂ ਪਹਿਲਾਂ ਹਰਦੀਪ ਪੁਰੀ ਤੇ ਵੀ ਦਾ ਖੇਡਿਆ ਗਿਆ। ਹਰਦੀਪ ਪੁਰੀ ਕੰਮ ਦਾ ਨਹੀਂ ਸਾਬਤ ਹੋਏ। ਇੱਥੋਂ ਤਰਨਜੀਤ ਸਿੰਘ ਸੰਧੂ ਆ ਜਿਹੜਾ ਕਿ ਜਦੋਂ ਟਾਰਗੇਟ ਕਿਲਿੰਗ ਦਾ ਮਾਮਲਾ ਪੂਰਾ ਭਖਿਆ ਹੋਇਆ ਸੀ, ਉਦੋਂ ਅਮਰੀਕਾ ਦੇ ਵਿੱਚ ਸਫੀਰ ਸੀ, ਦੂਤ ਸੀ, ਉਹ ਵੀ ਬੀਜੇਪੀ ਦਾ ਕੈਂਡੀਡੇਟ ਸੀ ਅੰਮ੍ਰਿਤਸਰ ਤੋਂ, ਉਹ ਹਾਰ ਗਿਆ। ਆਸ ਇਹ ਸੀ ਕਿ ਸ਼ਾਇਦ ਉਹਨੂੰ ਕੋਈ ਅਹੁਦਾ ਦੇਣਗੇ, ਮੰਤਰੀ ਬਣਾਉਣਗੇ, ਪਰ ਬੀਜੇਪੀ ਨੇ ਉਹਦੇ ਲਈ ਸ਼ਾਇਦ ਕੁਝ ਹੋਰ ਸੋਚਿਆ ਤੇ ਰਵਨੀਤ ਬਿੱਟੂ, ਜਿਹਦੇ ਬਾਰੇ ਚੋਣ ਮੁਹਿੰਮ ਦੌਰਾਨ ਅਮਿਤ ਸ਼ਾਹ ਲਲਕਾਰ ਕੇ ਕਹਿ ਕੇ ਗਿਆ ਕਿ ਇਹ ਮੇਰਾ 5 ਸਾਲ ਪੁਰਾਣਾ ਜੋਟੀਦਾਰ ਆ, ਮੇਰਾ ਯਾਰ ਆ, ਤੇ ਇਹਨੂੰ ਮੈਂ ਵੱਡਾ ਆਦਮੀ ਬਣਾਉਂਗਾ। ਵੱਡਾ ਆਦਮੀ ਜਿਹੜਾ ਹੁਣ ਬਣਾਇਆ ਉਹਨਾਂ ਨੇ। ਗੱਲ ਇੱਥੇ ਇੱਕ ਇਹ ਕੰਮ ਕਰਦੀ ਆ ਕਿ ਕਾਂਗਰਸ ਪਾਰਟੀ ਵਾਲਿਆਂ ਨੇ ਆਪ ਵੀ ਇਹ ਗੱਲ ਕਹਿਣੀ ਸ਼ੁਰੂ ਕਰਤੀ ਆ ਹੁਣ ਕਿ ਰਵਨੀਤ ਬਿੱਟੂ 5 ਸਾਲ ਵਾਕਿਆ ਹੀ ਅਮਿਤ ਸ਼ਾਹ ਨਾਲ ਮਿਲ ਕੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੌਂਕਦਾ ਰਿਹਾ, ਤੇ ਉਹਦਾ ਟੈਸਟ ਸੀ ਜਿਹੜਾ ਲੈਣਾ ਉਹਨਾਂ ਨੇ, ਉਹ ਕਾਂਗਰਸ ਵਿੱਚ ਬਿਠਾ ਕੇ ਪਾਸ ਕਰਵਾਉਣ ਤੋਂ ਬਾਅਦ ਉਹਨੂੰ ਇਸ ਅਹੁਦੇ ਉੱਤੇ ਬਿਠਾਇਆ। ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਆ ਕਿ ਆਉਣ ਵਾਲਾ ਸਮਾਂ ਬੜਾ ਖਤਰਨਾਕ ਆ ਸਿੱਖੀ ਲਈ ਤੇ ਸਿੱਖਾਂ ਲਈ। ਇਸ ਮਸਲੇ ਉੱਤੇ ਸਾਡੀ ਕੌਮ ਦਾ ਜਿੰਨਾ ਧਿਆਨ ਹੋਣਾ ਚਾਹੀਦਾ ਉਹਨਾਂ ਹੈ ਨਹੀਂ। ਆ ਕੰਗਣਾ ਰਣੌਤ ਵਾਲਾ ਰੌਲਾ ਪਿਛਲੇ ਦਿਨਾਂ 'ਚ ਆਪਾਂ ਇਸ ਪ੍ਰੋਗਰਾਮ 'ਚ ਵਿਚਾਰਿਆ ਸੀ। ਉਹਨੂੰ ਜਦੋਂ ਵੀ ਮੌਕਾ ਮਿਲਦਾ ਉਹ ਸਿੱਖ ਜਜ਼ਬਾਤਾਂ ਦੀ ਹੇਠੀ ਕਰਦੀ ਰਹੀ ਆ, ਪੰਜਾਬ ਨੂੰ ਟਾਰਗੇਟ ਕਰਦੀ ਰਹੀ ਹੈ। ਤੇ ਜਦੋਂ ਹੁਣ ਚੰਡੀਗੜ੍ਹ 에ਅਰਪੋਰਟ ਦੇ ਉੱਤੇ ਉਹਨੇ ਕੁਝ ਉਹੋ ਜਿਹੀ ਹਰਕਤ ਕੀਤੀ ਤੇ ਮੂਹਰੋਂ ਇੱਕ ਨੌਕਰੀ, ਇੱਕ ਮੁਲਾਜ਼ਮ ਕੁੜੀ ਨੇ, ਕੁਲਵਿੰਦਰ ਕੌਰ ਨੇ ਉਹਦਾ ਜਵਾਬ ਦਿੱਤਾ, ਤਾਂ ਉਸ ਤੋਂ ਬਾਅਦ ਵਿੱਚ ਇਹ ਸਾਰੀ ਗੱਲ ਨੂੰ ਅੱਤਵਾਦ, ਪੰਜਾਬ 'ਚ ਉਗਰਵਾਦ ਆ ਗਿਆ, ਇਹ ਗੱਲਾਂ ਕਰਕੇ ਵੀ ਪੰਜਾਬ 'ਚ ਤਾਂ ਹਿੰਸਾ ਬਹੁਤ ਵੱਧ ਗਈ ਆ ਜੀ। ਜਿਹੜਾ ਇੱਕ ਨਵਾਂ
ਮਾਹੌਲ ਸਿਰਜਣ ਦਾ, ਨਵਾਂ ਨੈਰੇਟਿਵ ਸਿਰਜਣ ਦਾ ਪ੍ਰੋਗਰਾਮ ਬਣਿਆ, ਉਹਦੇ ਵਿੱਚ ਬੀਜੇਪੀ ਜਾਂ ਸਾਰਾ ਜਿਹੜਾ ਮੋਦੀ ਦਾ IT ਸੈੱਲ ਆ, ਉਹ ਸਰਕਾਰ ਬਣਾਉਣ ਵਾਲੇ ਚੱਕਰ ਚ ਉਲਝਿਆ ਹੋਇਆ ਸੀ। ਨਹੀਂ, ਸਾਫ਼ ਜ਼ਾਹਿਰ ਆ ਕਿ ਜਿਵੇਂ ਕੁਛ ਅਰਸਾ ਪਹਿਲਾਂ ਆਪਾਂ ਨੂੰ ਪਤਾ ਚੇਤਾ ਹੋਣਾ ਚਾਹੀਦਾ, ਜਦੋਂ ਮੂੰਹ ਤੇ ਤਿਰੰਗਾ ਬਣਾ ਕੇ ਇੱਕ ਕੁੜੀ ਦਰਬਾਰ ਸਾਹਿਬ ਦੇ ਵਿੱਚ ਬੱਚੀ ਆਉਣਾ ਚਾਹੁੰਦੀ ਸੀ, ਬਾਅਦ ਵਿੱਚ ਉਸ ਪਰਿਵਾਰ ਨੇ ਬੇਸ਼ੱਕ ਮਾਫੀ ਮੰਗ ਲਈ, ਪਰ ਜੋ ਕੁਝ ਉਦੋਂ 3-4 ਦਿਨ ਵਾਪਰਿਆ, ਉਵੇਂ ਦਾ ਇੱਕ ਮਾਹੌਲ ਕੰਗਣਾ ਰਣੌਤ ਵਾਲੇ ਮਾਮਲੇ ਵਿੱਚ ਬਣਾਉਣ ਦੇ ਪੂਰੇ ਅਸਾਰ ਸੀ। ਪਰ ਇਹਦਾ ਮਤਲਬ ਇਹ ਨਹੀਂ ਕਿ ਗੱਲ ਉਹ ਸੁੱਕੀ ਜਾਣ ਦੇਣਗੇ। ਉਹਨਾਂ ਨੇ 2-3 ਦਿਨ ਇਸ ਗੱਲ ਦੇ ਉੱਤੇ ਕੁਲਵਿੰਦਰ ਕੌਰ ਵਾਲੇ ਮਾਮਲੇ ਤੇ ਠੰਡ ਵਰਤਾਉਣ ਤੋਂ ਬਾਅਦ ਕੋਈ ਨਾ ਕੋਈ ਕਾਰਵਾਈ ਕਰਨੀ ਜ਼ਰੂਰ ਆ। ਪਰ ਹੈਰਾਨੀ ਦੀ ਗੱਲ ਇੱਕ ਹੋਰ ਦੇਖਣ ਨੂੰ ਮਿਲ ਰਹੀ ਆ ਕਿ ਪੰਜਾਬ ਦੇ ਵਿੱਚੋਂ ਤਾਂ ਵੱਖਰੀ ਗੱਲ ਆ, ਸਾਰੇ ਭਾਰਤ ਵਿੱਚੋਂ ਅੱਡ-ਅੱਡ ਲੋਕ ਜਿਹੜੇ ਆ ਕੰਗਣਾ ਰਣੌਤ ਦੇ ਰਵੱਈਏ ਦੇ ਉੱਤੇ ਬਹੁਤ ਤਿੱਖੇ ਤਰੀਕੇ ਨਾਲ ਹਮਲੇ ਕਰ ਰਹੇ ਨੇ। ਇਹਦਾ ਮਤਲਬ ਇਹ ਆ ਕਿ ਲੋਕ ਦੁਖੀ ਬੜੇ ਆ ਇਸ ਮੁਲਕ ਦੇ ਵਿੱਚ। ਇਹ ਨਹੀਂ ਕਿ ਇਕੱਲੇ ਸਿੱਖ ਜਾਂ ਕਿਸਾਨ ਦੁਖੀ ਨੇ। ਕੰਗਣਾ ਰਣੌਤ ਦੀਆਂ ਹਰਕਤਾਂ ਤੋਂ, ਜਿਹੜੀਆਂ ਹਿੰਦੂ ਕੱਟੜਵਾਦੀ ਜ਼ਹਿਰ ਨਾਲ ਭਰੀਆਂ ਹੁੰਦੀਆਂ ਨੇ, ਉਹਦੇ ਤੋਂ ਦੁਖੀ ਤੇ ਉਹਦੇ ਸਤਾਏ ਹੋਏ ਬੇਅੰਤ ਲੋਕ ਨੇ। ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਜੇ ਉਹਨੂੰ ਨੌਕਰੀ ਤੋਂ ਕੱਢਤਾ ਤਾਂ ਅਸੀਂ ਉਹਨੂੰ ਨੌਕਰੀ ਦੇਵਾਂਗੇ, ਜਿਹੜੇ ਲੋਕ ਲੱਖਾਂ ਰੁਪਏ ਆਫਰ ਕਰ ਰਹੇ ਨੇ, ਉਹ ਇਕੱਲੇ ਇਹ ਨਹੀਂ ਵੀ ਪੰਜਾਬ ਦੇ ਜਾਂ ਪੰਥ ਦੇ ਨੇ, ਉਹ ਬੰਬੇ ਫਿਲਮ ਇੰਡਸਟਰੀ ਦੇ ਵੀ ਬਹੁਤ ਲੋਕ ਨੇ। ਇੱਥੋਂ ਤੱਕ ਕਿ ਦੱਖਣ ਭਾਰਤੀ ਸੂਬਿਆਂ ਤੋਂ ਵੀ ਬਹੁਤ ਲੋਕਾਂ ਦੀ ਹਮਾਇਤ ਸੋਸ਼ਲ ਮੀਡੀਆ ਰਾਹੀਂ ਦਿਖ ਰਹੀ ਹੈ। ਤੇ ਕੁਲਵਿੰਦਰ ਕੌਰ ਨੇ ਅਸਲ ਵਿੱਚ ਹਿੰਦੂ ਕੱਟੜਵਾਦ ਦੇ ਇੱਕ ਪ੍ਰਤੀਨਿਧ ਨੂੰ ਜਿਸ ਤਰੀਕੇ ਨਾਲ ਦੁਨੀਆ 'ਚ ਨੰਗਾ ਕੀਤਾ, ਨਸ਼ਰ ਕੀਤਾ, ਇਹਦੇ ਲਈ ਉਹਦੇ ਹੱਕ ਵਿੱਚ ਆਮ ਬੰਦੇ ਦਾ ਖੜਨਾ ਸੁਭਾਵਕ ਆ, ਕਿਉਂਕਿ ਇੰਨੀ ਜੁਰਤ ਕਰਨੀ, ਆਪਦੀ ਅਣਖ ਨੂੰ ਬਰਕਰਾਰ ਰੱਖਣਾ ਤੇ ਕੋਈ ਰੋਜੀ ਰੋਟੀ ਦੀ ਪਰਵਾਹ ਨਾ ਕਰਨੀ, ਕਿਉਂਕਿ ਜਿਹੜੇ ਬੱਚੇ ਇਸ ਤਰੀਕੇ ਦੀਆਂ ਨੌਕਰੀਆਂ ਕਰਨ ਲਈ ਮਜਬੂਰ ਹੋਏ ਫਿਰਦੇ ਆ, ਉਹਨਾਂ ਦੇ ਘਰਾਂ 'ਚ ਜੇ ਇੰਨਾ ਹੀ ਸਭ ਕੁਝ ਠੀਕ ਹੁੰਦਾ ਤਾਂ ਕਾਹਨੂੰ ਉਹ ਉੱਥੇ ਨੌਕਰੀਆਂ ਕਰਦੇ। ਸੋ ਜਿਹੜੇ ਨੌਕਰੀ ਪੇਸ਼ਾ ਮੁਲਾਜ਼ਮ ਨੇ ਉਹ ਉਹੀ ਨੇ, ਉਹਨਾਂ ਪਰਿਵਾਰਾਂ ਚੋਂ ਹੀ ਨੇ ਜਿਨ੍ਹਾਂ ਦੇ ਘਰੇ ਲੋੜ ਆ ਵਾਕਈ। ਤੇ ਲੋੜਵੰਦ ਪਰਿਵਾਰਾਂ ਦੇ ਬੱਚੇ ਜਦੋਂ ਇਹ ਕਹਿ ਕੇ ਵੀ ਸਾਡੇ ਪਰਿਵਾਰਾਂ ਦੇ, ਸਾਡੀਆਂ ਮਾਵਾਂ ਦੇ ਖਿਲਾਫ ਇਹ ਲੋਕ ਬੋਲਦੇ ਰਹੇ ਆ, ਜਦੋਂ ਇਹ ਸਟੈਂਡ ਲੈਂਦੇ ਆ ਤਾਂ ਉਹਦੇ ਇੱਕ ਅਰਥ ਬਣਦੇ। ਖੈਰ, ਇਸ ਤੋਂ ਅਗਲੀ ਜਿਹੜੀ ਗੱਲ ਆ ਕਿ ਜਦੋਂ ਆਪਾਂ ਕੰਗਣਾ ਰਣੌਤ ਵਾਲੇ ਮਾਮਲੇ ਤੋਂ ਰਿਐਕਸ਼ਨ ਦੇਖਦੇ ਹਾਂ, ਉਹ ਜ਼ਹਿਰ ਭੁਜਿਆ, ਜ਼ਹਿਰ ਨਾਲ ਭਰਿਆ ਰਿਐਕਸ਼ਨ ਸਾਨੂੰ ਸਾਰਿਆਂ ਨੂੰ ਇਹ ਚੇਤੇ ਕਰਾਉਂਦਾ ਕਿ ਅਗਲਾ ਜਿਹੜਾ ਸਮਾਂ ਉਹ ਕਿਹੋ ਜਿਹਾ ਹੋਏਗਾ। ਕਿਉਂਕਿ ਰਵਨੀਤ ਬਿੱਟੂ ਵਰਗੇ, ਕੰਗਣਾ ਰਣੌਤ ਵਰਗੇ ਜਿਹੜੇ ਚਿਹਰੇ ਨੇ, ਉਹਨਾਂ ਨੇ, ਦਿੱਲੀ ਵਾਲਿਆਂ ਨੇ ਮੁੱਖ ਤੌਰ ਤੇ ਇਸੇ ਕਰਕੇ ਹੀ ਉਹਨਾਂ ਨੂੰ ਬੀਜੇਪੀ ਦੇ ਵਿੱਚ ਚੌਧਰੀ ਬਣਾਇਆ, ਤਾਂ ਕਿ ਸਿੱਖਾਂ ਨੂੰ, ਪੰਜਾਬ ਨੂੰ ਸਤਾਇਆ ਜਾ ਸਕੇ। ਤੇ ਇਹਦੀ ਬੜੀ ਲੋੜ ਸੀ ਇੱਕ ਸਿੱਖ ਦਿੱਖ ਵਾਲੇ ਰਵਨੀਤ ਬਿੱਟੂ ਦੀ, ਇੱਕ ਕੰਗਣਾ ਰਣੌਤ ਬਾਰੇ ਅੱਜ ਜਦੋਂ ਇਹ ਚਰਚਾ ਛਿੜੀ ਕਿ ਉਹਨੇ ਤਾਂ ਇੱਥੇ ਜੀਰਕਪੁਰ ਦੇ ਵਿੱਚ ਮਕਾਨ ਜਿਹੜੇ ਨੇ ਪੰਜਾਬ ਦੇ ਵਿੱਚ 4 ਅਪਾਰਟਮੈਂਟ ਖਰੀਦੇ ਆ। ਜਿਹੜਾ ਉਹਦੇ ਚੋਣ ਹਲਫਨਾਮਾ ਦਿੱਤਾ ਹੈ, ਉਹਦੇ 'ਚ ਲਿਖਿਆ ਹੋਇਆ ਵੀ 2 ਮਹੀਨੇ ਪਹਿਲਾਂ ਜੀਰਕਪੁਰ ਦੇ ਵਿੱਚ, ਪੰਜਾਬ ਦੇ ਵਿੱਚ 4 ਅਪਾਰਟਮੈਂਟ ਖਰੀਦੇ। ਇੱਕ ਪਾਸੇ ਤਾਂ ਉਹ ਕਹਿੰਦੀ ਆ ਪੰਜਾਬ ਦੇ ਵਿੱਚ ਉਗਰਵਾਦ ਬੜਾ ਵੱਧ ਗਿਆ, ਹਿੰਸਾ ਬੜੀ ਵੱਧ ਗਈ, ਮਾਹੌਲ ਠੀਕ ਨਹੀਂ, ਇੱਥੇ ਤਾਂ ਸੁਰੱਖਿਅਤ ਨਹੀਂ ਹੈਗਾ ਰਹਿਣਾ। ਦੂਜੇ ਪਾਸੇ ਜੇ ਉਹਨੂੰ 4 ਪੈਸੇ ਜੁੜੇ ਤਾਂ ਸਭ ਤੋਂ ਵੱਧ ਸੁਰੱਖਿਅਤ ਪੰਜਾਬ ਮੰਨ ਕੇ ਇੱਥੇ ਉਹਨੇ ਆਪਦੇ 4 ਫਲੈਟ ਵੀ ਖਰੀਦ ਲਏ, ਅਪਾਰਟਮੈਂਟ ਖਰੀਦ ਲਏ। ਤੇ ਉਹਨੇ ਇਹ ਸਾਰਾ ਕੁਝ ਜਦੋਂ ਕੀਤਾ ਹੈ ਵੀ ਅਸੀਂ ਜੀਰਕਪੁਰ ਦੇ ਵਿੱਚ ਮਕਾਨ ਲੈਣਾ, ਤਾਂ ਇਹਦੇ ਪਿੱਛੇ ਇੱਕ ਹੋਰ ਭਾਵਨਾ ਵੀ ਦਿਖਦੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਬੀਜੇਪੀ ਨੇ ਜਿਹੜੀ ਟਿਕਟ ਦਿੱਤੀ ਮੰਡੀ ਤੋਂ, ਹਿਮਾਚਲ ਤੋਂ, ਉਹ ਰਹਿ ਜਾਂਦੀ ਤਾਂ ਹੋ ਸਕਦਾ ਉਹਨੂੰ ਪੰਜਾਬ ਦੇ ਵਿੱਚ ਜੀਰਕਪੁਰ ਦੇ ਵਿੱਚ ਰੱਖ ਕੇ ਇੱਥੇ ਕੋਈ ਖੇਡ ਖੇਡੀ ਜਾਂਦੀ। ਅਸਲ ਵਿੱਚ ਬੀਜੇਪੀ ਜਾਂ RSS ਜਾਂ ਭਾਗਮਾ ਬ੍ਰਿਗੇਡ ਪੰਜਾਬ ਦੇ ਵਿੱਚ ਭੜਕਾਹਟ ਪੈਦਾ ਕਰਨ ਲਈ ਇਹਨਾਂ ਨੂੰ ਵਰਤਣਾ ਚਾਹੁੰਦਾ
बेशक वो जित गई, पर जे ना भी जितदी तां भी ओहदी वरतों करनी सी। ये जिहड़ा पॉइंट आ कि जी उहने 2 महीने पहला ही जीरकपुर दे विच अपार्टमेंट खरीदिया 4, ये एवें नहीं गल, इहदे पिछे कारण हैगा कोई। ते इस नज़रिए तो आपां ये भी देखो भी जदों पंजाब दे विच इस वेले आम आदमी पार्टी की सरकार आ, कांग्रेस दे 7-8 जिहड़े ने MP जिते आ, बीजेपी बेशक अपने तौर ते संतुष्ट वा कि असीं इन्ने क वोट लै ले आ जिहदे नाल पिछली बार नालों खास तौर ते अकालियां नालों बादलकियां नालों वध वोट परसेंट आ। हुण उन्हां दा इत्थे ध्रुवीकरण करन दा एजेंडा। इस नुकते दे उत्ते साडा ध्यान होना चाहिए कि ध्रुवीकरण की आ ते क्यों किवें उन्हां दे फायदे च जांदा। जदों आपां कौम अखर वरतदे आ, सिख कौम जां दुनिया भर च किसी नेशन की गल हुंदी, उहदे बारे जिहड़ियां लोकां ने धारनावां जां परिभाषावां दित्तियां ने ਉਹਨੂੰ ध्यान च रखीए तो ਉਹਦੇ च कुछ नुकते हुंदे कि कौम ਉਹਨੂੰ ਕਿਹਾ ਜਾਂਦਾ है जी ਜਿਹੜੇ ਲੋਕਾਂ ਦੀ ਇੱਕ ਸਾਂਝੀ ਰਜਾ ਹੋਵੇ, ਜਿਹੜੇ ਲੋਕਾਂ ਨੇ ਸਾਂਝੇ ਸੁੱਖਾਂ ਦਾ ਸਾਰਿਆਂ ਨੇ ਸਾਂਝਾ ਸਵਾਦ ਮਾਣਿਆ ਹੋਵੇ, ਆਨੰਦ ਫਖਰ ਕੀਤਾ ਹੋਵੇ, ਤੇ ਸਾਂਝੀਆਂ ਹਾਰਾਂ ਦਾ ਹਾਰ ਵੀ ਸਾਰੇ ਭਾਈਚਾਰੇ ਦੀ, ਸਾਰੇ ਕਬੀਲੇ ਦੀ, ਸਾਰੇ ਲੋਕਾਂ ਦੀ ਸਾਂਝੀ ਹੋਵੇ ਤੇ ਉਹਦਾ दुख कट्ठिया ने झलिया होवे, समूहक चेतना होवे, उन्हां दा एक खास खिता होवे। बहुत सारे कारण ने। आउण वाले किसी प्रोग्राम दे विच इस मसले उत्ते, इस नुकते उत्ते कल्ले ते आपां ध्यान दे के प्रोग्राम करांगे। पर अज आपां चलदी जी गल विच गल करिए तां पहिलां आपां 18वीं सदी विच देखदे आए आ कि पूरी दी पूरी सिख कौम एक कौम दे रूप च वाकिया ही रिएक्ट करदी सी। उदों जिहड़ा दुख सी वो सारी कौम का इकट्ठा हुंदा सी, सारिआं नूं इक्को जिहा दुख, दुश्मन भी एक हुंदा सी ते जिहड़ा मित्र आ, जिहड़ा नायक आ जां साडा हीरो आ जां साडे हक च आ, उहदे बारे भी सारी कौम का एक हुंदा सी भी हाँ साडे हक च। साडीआं तकलीफां दे कारण वो भी साडे साझे हुंदे सी, साडीआं हारां भी साझीआं हुंदियां सी ते साडीआं जित्तां भी साझीआं हुंदियां। ये सारा कुछ साडे कौम दे संकल्प नूं शर्तां पूरीआं करन लई जदों असीं किते बैठदे आ उत्ते दसदे आ कि आह देखो जी साडे आह कुछ है। ये चीज़ नूं तोड़ के इहदे निक्के निक्के पीस करके कि देखो जी सिख किवें कौम हो सकदी है, इन्हां दे विच उवें दी भावना ही नहीं है, इन्हां च साझीआं जित्तां दी भावना नहीं है, इन्हां च साझीआं हारां दी भावना नहीं है, इन्हां दा निशाना भी साझा नहीं है, इन्हां दी रजा भी साझी नहीं है। इस गल वल तुसीं देखो पिछले 70 साल तो कौम दे रूप दे विच सिखां नूं किवें घेरिया जा रिहा, किवें तोड़िया जा रिहा। 1984 दा वरतारा साडे सामने, बड़ी वड्डी गिणती विच सिखां दे विचों पग्गां बन्नण वाले बंदे दूजे पासे खड़े सी। इसे तरीके नाल 1947 तो लैके 1984 तक कोई कांग्रेसी कहा के, कोई आम रेड कहा के ते कुछ होर सियासी रंग विच आपदे आप नूं पेश करके सिख ये जताउंदे रहे कि असीं बाकी सिखां वर्गे नहीं। 1984 तो बाद जो वरतारा वापरिया, बड़ी वड्डी गिणती विच सिख फखर करते हुए जिन्हां नूं शहीद कहंदे आ, योधे कहंदे आ, उन्हां बारे ही सिखां दे विचों एक वर्ग पैदा कर दिता गया है जिहड़ा उन्हां जुझारू योधिआं नूं, शहीदां नूं नावाचक रंग विच देखदा। इसे तरीके नाल अज दे समय च जिहड़े आ हरदीप सिंह पुरी वर्गे, रवनीत बिट्टू वर्गे, होर बहुत सारे ने जिन्हां नूं भारती राष्ट्रवाद दा चाਅ चढ़िया होया, ये सारे दे सारे सिक्खी अते सिखां दी दुर्गति दे हक च ने। ये लोग सिखां दी हार चाहुंदे आ, ये लोग इंडियन स्टेट दी, हिंदू दी, भागमे ब्रिगेड दी जित चाहुंदे।
ਸੋ ਕੌਮ ਦੇ ਰੂਪ ਵਿੱਚ ਸਿੱਖਾਂ ਦੇ ਕੋਲੋਂ ਬਹੁਤ ਕੁਝ ਖੋਇਆ ਜਾ ਰਿਹਾ, ਉਹਨੂੰ ਖੋਰਿਆ ਜਾ ਰਿਹਾ, ਤੋੜਿਆ ਜਾ ਰਿਹਾ, ਭੋਰਿਆ ਜਾ ਰਿਹਾ। ਇਹ ਗੱਲਾਂ ਛੋਟੀਆਂ ਨਹੀਂ, ਇਹਨਾਂ ਦੇ ਅਰਥ ਅੱਜ ਨਹੀਂ ਸਮਝ ਲੱਗਦੇ। ਸਰਦਾਰ ਹਰਿੰਦਰ ਸਿੰਘ ਮਹਿਬੂਬ ਸਾਡੀ ਕੌਮ ਦੇ ਮਹਾਨ ਚਿੰਤਕ, ਉਹਨਾਂ ਦੀ ਇੱਕ ਲਾਈਨ ਆ, ਕੌਮਾਂ ਦੇ ਬਣਨ ਵਾਂਗ ਕੌਮਾਂ ਦੇ ਟੁੱਟਣ ਦਾ ਸਫ਼ਰ ਵੀ ਬੜਾ ਲੰਮਾ ਅਤੇ ਬੜਾ ਸੰਵੇਦਨਸ਼ੀਲ ਹੁੰਦਾ। ਹੌਲੀ ਹੌਲੀ ਸਹਿਜੇ ਸਹਿਜੇ ਟੁੱਟਦੀ ਹੁੰਦੀ ਆ ਕੌਮ। ਤੋਂ ਸਾਨੂੰ ਇਹ ਅੱਜ ਲੱਗ ਸਕਦਾ ਕਿ ਐਡੀ ਕੋਈ ਗੱਲ ਨਹੀਂ, ਪਰ ਸਾਨੂੰ ਇਹ ਹਰ ਪਲ ਚੇਤੇ ਰੱਖਣ ਦੀ ਲੋੜ ਹੈ, ਦੁਸ਼ਮਣ ਬਾਤ ਕਰੇ ਅਣਹੋਣੀ। ਸਾਡੇ ਕੋਲੋਂ ਉਹ ਸਾਰਾ ਕੁਝ ਖੋਣਾ ਜਿਹਦੇ ਨਾਲ ਅਸੀਂ ਕੌਮ ਦੇ ਰੂਪ 'ਚ ਨਾ ਰਹੀਏ, ਨੇਸ਼ਨ ਦੇ ਰੂਪ 'ਚ ਨਾ ਰਹੀਏ, ਸਾਡਾ ਨੇਸ਼ਨਹੁੱਡ ਦਾ, ਸਾਡੀ ਆਜ਼ਾਦ ਹੋਂਦ ਹਸਤੀ ਦਾ, ਸਾਡੇ ਖਾਲਿਸਤਾਨ ਦੇ ਏਜੰਡੇ ਦਾ ਭੋਗ ਪੈਂਦਾ ਹੋਵੇ, ਇਹ ਦੁਸ਼ਮਣ ਦੀ ਚਾਲ ਹੈ। ਔਰ ਇਹਦੇ ਲਈ ਉਹਨਾਂ ਨੂੰ ਰਵਨੀਤ ਬਿੱਟੂ ਵਰਗਿਆਂ ਦੀ, ਇੱਥੋਂ ਤੱਕ ਕਿ ਬਾਦਲ ਵਰਗਿਆਂ ਦੀ ਲੋੜ ਆ ਭਾਰਤੀ ਰਾਸ਼ਟਰਵਾਦ ਦੇ ਹੱਕ ਵਿੱਚ ਗੱਲ ਭੁਗਤਾਉਣੀ। ਸਾਡੇ ਲਈ ਇਦੋਂ ਉਲਟ ਪੋਜੀਸ਼ਨਾਂ ਨੇ, ਉਹ ਸਾਨੂੰ ਲੈਣੀਆਂ ਪੈਣਗੀਆਂ। ਜਿਵੇਂ ਮੈਂ ਇਹ ਗੱਲ ਪਿਛਲੇ ਦਿਨਾਂ 'ਚ ਚਰਚਾ 'ਚ ਲਿਆਂਦੀ ਹੈ ਕਿ ਪੰਜਾਬ ਪੰਜਾਬੀਆਂ ਦਾ, ਪੰਜਾਬ ਦੀ ਧਰਤੀ ਉੱਤੇ ਵਸਦੇ ਹਰੇਕ ਬੰਦੇ ਨੂੰ, ਚਾਹੇ ਉਹਦਾ ਜਾਤ, ਗੋਤ, ਧਰਮ, ਮਜ਼ਹਬ ਕੁਛ ਵੀ ਹੋਵੇ, ਉਹਨੂੰ ਇਸ ਗੱਲ ਲਈ ਕਾਇਲ ਕਰਨਾ ਕਿ ਉਹ ਖਾਲਿਸਤਾਨ ਦੇ ਹੱਕ ਵਿੱਚ ਹੋ ਜਾਵੇ, ਇਹ ਸਾਡਾ ਫਰਜ਼ ਬਣਦਾ। ਸਾਡੇ ਲਈ ਚੰਗੀ ਗੱਲ ਆ ਕਿ ਇਸ ਤੋਂ ਪਹਿਲਾਂ ਹੀ ਅੱਡ-ਅੱਡ ਗੈਰ ਸਿੱਖਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਸਿੱਖ ਕੌਜ਼ ਲਈ, ਖਾਲਿਸਤਾਨ ਲਈ, ਸਿੱਖ ਸੰਘਰਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਚੁੱਕੇ। ਸੋ ਇੰਡੀਅਨ ਸਟੇਟ ਜਿੱਥੇ ਇਹ ਚਾਹੁੰਦੀ ਆ ਕਿ ਅਸੀਂ ਜਤਾਈਏ ਕਿ ਇਹ ਤਾਂ ਸਿੱਖਾਂ ਦਾ ਦੇਸ਼ ਬਣਾਉਣ ਨੂੰ ਫਿਰਦੇ, ਆਪਾਂ ਇਹ ਜਤਾਉਣਾ ਕਿ ਨਹੀਂ, ਦੁਨੀਆ ਭਰ ਦੇ ਲੋਕੋ, ਅਸੀਂ ਕੋਈ ਇਹੋ ਜਿਹੀ ਗੱਲ ਨਹੀਂ ਕਹਿੰਦੇ ਕਿ ਇਕੱਲੇ ਸਿੱਖਾਂ ਦਾ, ਸਿੱਖੀ ਲਈ ਸਿੱਖਾਂ ਦਾ ਮੁਲਕ ਬਣਨਾ। ਇਹ ਸਿੱਖ ਨਜ਼ਰੀਏ ਵਾਲਾ, ਜਿਵੇਂ ਅੱਜ ਹਿੰਦੂ ਤਵੀ ਨਜ਼ਰੀਏ ਤੋਂ ਸੇਧ ਲੈ ਕੇ ਚੱਲਣ ਵਾਲਾ ਲੋਕਤੰਤਰੀ ਡੈਮੋਕ੍ਰੇਟਿਕ ਸਿਸਟਮ ਜਿਹਨੂੰ ਇਹ ਕਹਿੰਦੇ ਆ ਇੰਡੀਆ, ਜਿਹੜਾ ਹਿੰਦੂ ਤਵੀ ਹਿੰਦੂ ਰਾਸ਼ਟਰ ਦੀ ਗੱਲ ਨੂੰ ਲੈ ਕੇ ਤੁਰ ਰਿਹਾ, ਉਵੇਂ ਅਸੀਂ ਸਿੱਖ ਰਾਸ਼ਟਰ ਦੇ ਏਜੰਡੇ ਤਹਿਤ ਜਿੱਥੇ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਲਾਗੂ ਕਰ ਸਕੀਏ, ਤੇ ਗੁਰੂ ਸਾਹਿਬਾਨ ਦਾ ਫਲਸਫਾ ਉਹੀ ਆ ਜਿਹੜਾ ਗੁਰੂ ਘਰਾਂ ਦਾ ਫਲਸਫਾ। ਗੁਰੂ ਘਰ ਦੇ ਵਿੱਚ ਕਿਸੇ ਵੀ ਜਾਤ, ਗੋਤ, ਧਰਮ, ਮਜ਼ਹਬ ਦਾ ਬੰਦਾ ਜਾਵੇ, ਉਹ ਸੇਫ ਸਮਝਦਾ, ਆਪਦੇ ਆਪ ਨੂੰ ਸਿਕਿਉਰ ਸਮਝਦਾ। ਇੱਥੋਂ ਤੱਕ ਕਿ ਜਿਹੜੇ ਆ ਭਾਗਵੇਂ ਬ੍ਰਿਗੇਡ ਵਾਲੇ ਆ, ਇਹਨਾਂ ਨੂੰ ਵੀ ਗੁਰੂ ਘਰ ਦੇ ਵਿੱਚ ਕਦੇ ਕੋਈ ਦਿੱਕਤ ਨਹੀਂ ਆ ਸਕਦੀ। ਉਵੇਂ ਹੀ ਖਾਲਿਸਤਾਨ ਬਾਰੇ ਅਸੀਂ ਦੁਨੀਆ ਨੂੰ ਦੱਸ ਸਕੀਏ ਕਿ ਕਿਸੇ ਵੀ ਧਰਮ ਦੇ ਬੰਦੇ ਨੂੰ ਉਹਦਾ ਧਰਮ ਹੋਣ ਕਰਕੇ ਜਿਹਦਾ ਫਲਾਨਾ ਧਰਮ, ਹੁਣ ਇਹ ਉਹ ਚੀਜ਼ ਆ ਜਿਹੜੀ ਆਪਾਂ 18ਵੀਂ ਸਦੀ 'ਚ ਦੁਨੀਆ ਨੂੰ ਕਰਕੇ ਦਿਖਾਈ। ਨਤੀਜਾ ਇਹ ਨਿਕਲਿਆ ਕਿ ਜਦੋਂ 6 ਰਿਆਸਤਾਂ ਕਾਇਮ ਹੋਈਆਂ ਤਾਂ ਉਦੋਂ ਦੁਨੀਆ ਭਰ ਦੇ ਲੋਕਾਂ ਨੇ ਇਸ ਗੱਲ ਨੂੰ ਮੰਨਿਆ ਕਿ ਸਿੱਖ ਫਲਸਫੇ ਅਨੁਸਾਰ ਜਦੋਂ ਰਾਜ ਭਾਗ ਹੁੰਦਾ ਹੈ ਤਾਂ ਉਹ ਕਿੰਨਾ ਸੱਚਾ ਸੁੱਚਾ ਤੇ ਕਿੰਨਾ ਮਨੁੱਖਤਾ ਲਈ ਸਾਰਥਕ ਸਾਬਤ ਹੁੰਦਾ। ਸੋ ਇੱਕ ਪਾਸੇ ਸਾਡੀਆਂ ਸਾਂਝੀਆਂ ਜਿੱਤਾਂ ਦਾ ਸਰੂਰ ਖਤਮ ਕਰਨ ਲਈ ਤੇ ਸਾਡੀਆਂ ਹਾਰਾਂ ਜਿਹੜੀਆਂ ਨੇ ਉਹਦੇ ਉੱਤੇ ਇੱਕੋ ਜਿਹੀ ਨਮੋਸ਼ੀ ਵਾਲਾ ਚੈਪਟਰ ਕਲੋਜ਼ ਕਰਨ ਲਈ ਜੋ ਕੁਝ ਚੱਲ ਰਿਹਾ ਉਹਦੇ ਉੱਤੇ ਐਸ ਕੇ ਸਾਡਾ ਧਿਆਨ ਹੋਣਾ ਚਾਹੀਦਾ। ਤੇ ਸਾਨੂੰ ਇਹ ਮੰਨਣਾ ਪੈਣਾ ਕਿ ਇੰਡੀਅਨ ਸਟੇਟ ਸਿਸਟਮ ਬਹੁਤ ਹੀ ਮਹੀਨ ਸਾਜ਼ਿਸ਼ ਬਣਾ ਕੇ ਅੱਗੇ ਵਧ ਰਹੀ। ਆਪਣੇ ਕੋਲੇ ਨਾ ਤਾਂ ਉਹ ਜਿਹੀਆਂ ਚਾਲਾਂ ਨੇ, ਨਾ ਸਾਜ਼ਿਸ਼ਾਂ ਨੇ, ਨਾ ਉਹ ਜਿਹੀਆਂ ਵਿਉਂਤਬੰਦੀਆਂ ਨੇ, ਨਾ ਉਹ ਜਿਹੇ ਸਾਧਨ ਨੇ। ਸਾਡੇ ਕੋਲੇ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਇੱਕ ਦ੍ਰਿੜ ਇਰਾਦੇ ਨਾਲ ਲੜਾਈ ਲੜਨ ਦਾ ਮਾਦਾ ਹੈ। ਅੱਜ ਪੰਜਾਬੀ ਟ੍ਰਿਬਿਊਨ ਦੇ ਉੱਤੇ ਜੋਤੀ ਮਲਹੋਤਰਾ ਜਿਹੜੀ ਟ੍ਰਿਬਿਊਨ ਦੀ ਸੰਪਾਦਕ ਹੈ, ਉਹਦਾ ਇੱਕ ਲੇਖ ਛਪਿਆ ਜਿਹਦੇ ਵਿੱਚ ਉਹਨੇ ਲਿਖਿਆ ਹੈ ਕਿ ਬੀਜੇਪੀ ਦਾ ਆਉਣ ਵਾਲਾ ਜਿਹੜਾ ਸਾਰਾ ਕਾਰਜਕਾਲ ਆ ਉਹ ਕੱਟੜਵਾਦ ਜਾਂ ਧੱਕੜਸ਼ਾਹੀ ਵਾਲਾ ਹੀ, ਤਾਨਾਸ਼ਾਹੀ ਵਾਲਾ ਹੀ
ਹੋਊਗਾ ਜਿਹਦੇ ਚ ਦੂਰ ਦ੍ਰਿਸ਼ਟੀ ਨੂੰ ਜਾਂ ਸਹਿ ਹੋਂਦ ਨੂੰ ਕੋਈ ਹੈ ਨਹੀਂ ਥਾਂ। ਉਹਨੇ ਇਸ ਲੇਖ ਦੇ ਅੰਤ ਉੱਤੇ ਇੱਕ ਗੱਲ ਲਿਖੀ ਆ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਅਮਰਤਪਾਲ ਸਿੰਘ ਤੇ ਇੰਜੀਨੀਅਰ ਰਾਸ਼ਦ ਦੇ ਮਾਮਲੇ ਵਿੱਚ ਮੁਆਫੀ ਦੇ ਅਮਲ ਨੂੰ ਕੁਝ ਦਿਨਾਂ ਲਈ ਹਰਮ ਕਰਨਾ ਕਾਫੀ ਔਖਾ ਹੋਇਆ। ਭਾਈ ਅਮਰਤਪਾਲ ਸਿੰਘ ਚੋਣ ਜਿੱਤ ਚੁੱਕੇ ਆ। ਅੱਜ ਉਹ ਡਿਬਰੂਗੜ੍ਹ ਜੇਲ੍ਹ ਚ ਬੰਦ ਹੈ ਤੇ ਉਹਨਾਂ ਨੂੰ ਪੂਰਾ ਖਦਸ਼ਾਇਆ ਆਲੇ ਦੁਆਲੇ ਸਿੱਖ ਜਗਤ ਨੂੰ ਕਿ ਸ਼ਾਇਦ ਉਹਨਾਂ ਦੀ ਜਿਹੜੀ MP ਹੋਣ ਦੀ ਸਹੁੰ ਚੱਕਣੀ ਆ ਉਹਦੇ ਰਾਹ ਵਿੱਚ ਸਟੇਟ ਸਿਸਟਮ ਕੋਈ ਰੋੜੇ ਅਟਕਾ। ਹੁਣ ਇਹਦੇ ਦੋ ਅਰਥ ਬਣਦੇ ਆ। ਇੱਕ ਤਾਂ ਇਹ ਕਿ ਇਹਦੇ ਨਾਲ ਦੁਨੀਆ ਭਰ ਦੇ ਵਿੱਚ ਸੁਨੇਹਾ ਜਾਏਗਾ ਕਿ ਸਿੱਖਾਂ ਨੂੰ ਤਾਂ ਜੇ ਕੋਈ MP ਵੀ ਜਿੱਤ ਜਾਵੇ ਉਹਨੂੰ ਸਹੁੰ ਨਹੀਂ ਚੱਕਣ ਦਿੰਦੇ। ਦੂਜਾ ਇਹ ਹੈ ਕਿ ਫਿਰ ਜਿਵੇਂ ਆਪਾਂ ਕਸ਼ਮੀਰ ਦੀ ਇੱਕ ਐਗਜ਼ਾਮਪਲ ਆ ਕਿ ਉੱਥੇ ਜਿਹੜੇ ਜਿੱਤੇ ਸੀ ਉਹਨਾਂ ਨੂੰ ਜਿੱਤਿਆ ਹੋਇਆਂ ਨੂੰ ਹਾਰੇ ਹੋਏ ਕਰਾਰ ਦਿੱਤਾ ਸੀ। ਇਹ ਲੜਾਈ ਦਾ ਰੂਪ ਸਰੂਪ ਹੋਰ ਵੀ ਜ਼ਿਆਦਾ ਸਿੱਖਾਂ ਤੇ ਸਿੱਧਾ ਹੋ ਜਾਂਦਾ। ਪਰ ਗੱਲ ਇੱਥੇ ਇਹ ਹੈ ਕਿ ਇੰਡੀਅਨ ਸਟੇਟ ਸਿਸਟਮ ਦਾ ਹਿੱਸਾ ਬਣ ਕੇ ਸਾਨੂੰ ਫਾਇਦਾ ਹੁੰਦਾ ਕਿ ਨੁਕਸਾਨ ਹੁੰਦਾ। ਜੇਕਰ ਸਾਡੀ ਲੜਾਈ ਮਜ਼ਬੂਤ ਹੁੰਦੀ ਦਿਖੇ ਤਾਂ ਸਾਨੂੰ ਇਸ ਰਾਹ ਤੁਰਨ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਜੇ ਸਾਡੀ ਲੜਾਈ ਕਮਜ਼ੋਰ ਹੁੰਦੀ ਦਿਖੇ ਤਾਂ ਇਹ ਇੱਕ ਆਤਮਘਾਤੀ ਰਾਹ ਮੰਨ ਕੇ ਇਹ ਤੋਂ ਖਹਿੜਾ ਛਡਾਉਣਾ ਚਾਹੀਦਾ। ਹੁਣ MP ਚੋਣਾਂ ਤੋਂ ਬਾਅਦ MLA ਲਈ 5 ਹਲਕਿਆਂ ਤੋਂ ਚੋਣਾਂ ਦਾ ਚਰਚਾ ਛਿੜਿਆ ਹੋਇਆ ਤੇ ਇਹ ਗੱਲ ਵੀ ਆਮ ਚੱਲ ਰਹੀ ਆ ਕਿ ਜੀ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਨੂੰ ਜਿਵੇਂ ਜਿਤਾਇਆ ਉਵੇਂ 5 ਹੋਰ ਇਹੋ ਜਿਹੇ ਨੌਜਵਾਨ ਕੱਢੋ ਤੇ ਉਹਨਾਂ ਨੂੰ MLA ਜਿਤਾਇਆ ਜਾਵੇ। ਗੱਲ ਦੇਖਣ ਨੂੰ ਜਾਂ ਕੌਮ ਦੇ ਇੱਕ ਹਿੱਸੇ ਨੂੰ ਬੜੀ ਪਿਆਰੀ ਲੱਗ ਰਹੀ। ਭਾਈ ਅਮਰਤਪਾਲ ਸਿੰਘ ਦੀ ਜਿੱਤ ਤੋਂ ਜਿਹੜੇ ਭਾਈਚਾਰੇ ਦੇ ਬੰਦਿਆਂ ਨੂੰ ਬਹੁਤ ਜ਼ਿਆਦਾ ਸਾਡੇ ਹੋਇਆ, ਜਿੱਤਣ ਤੋਂ ਬਾਅਦ ਸਾਡੇ ਭਾਈਚਾਰੇ ਦੇ ਇੱਕ ਬਹੁਤ ਵੱਡੇ ਹਿੱਸੇ ਨੇ ਇਹ ਮੰਨ ਲਿਆ ਹੈ ਕਿ ਅਸੀਂ ਇਸੇ ਰਾਹ ਤੇ ਅੱਗੇ ਵਧਾਂਗੇ ਤੇ ਕੌਮ ਦੇ ਇੱਕ ਹਿੱਸੇ ਨੂੰ ਇਹ ਗੱਲ ਪ੍ਰਮਾਣ ਨਹੀਂ, ਪਸੰਦ ਨਹੀਂ। ਹੁਣ ਇਹ ਨਾ ਹੋਵੇ ਕਿ ਇਸ ਮਸਲੇ ਉੱਤੇ ਅਸੀਂ ਉਲਝ ਕੇ ਰਹਿ ਜਾਈਏ। ਜਿਹੜੇ ਜਿਵੇਂ ਕਹਿੰਦੇ ਆ 1000 ਫੁੱਲ ਖਿੜਨ ਦਿਓ, ਮੈਨੂੰ ਲੱਗਦਾ ਕਿ ਸਾਨੂੰ ਇਹ ਮੰਨ ਲੈਣਾ ਚਾਹੀਦਾ ਕਿ ਜੇਕਰ ਇਸ ਰਾਹ ਤੇ ਚੱਲ ਕੇ ਉਹਨਾਂ ਨੂੰ ਕੁਝ ਲੱਭਦਾ, ਕੁਝ ਮਿਲਦਾ ਤਾਂ ਵਧੀਆ, ਤੇ ਨਹੀਂ ਫਿਰ ਜਿੱਥੇ ਆਪਾਂ ਪਹਿਲਾਂ ਬਾਦਲ ਕੇ ਅਜਮਾ ਕੇ ਦੇਖ ਲਏ ਜਾਂ ਹੋਰ ਆ ਤੇ ਉੱਥੇ ਇਹ ਵੀ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਕਹਿਣ ਜੋਗੇ ਹੋਣਗੇ ਕਿ ਅਸੀਂ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡੀ, ਪਰ ਇੰਡੀਅਨ ਸਟੇਟ ਸਾਹਮਣੇ ਬੇਵਸਤੇ ਲਾਚਾਰ। ਹੁਣ ਇਹਦੇ ਵਿੱਚ ਕੀ ਕਿੱਥੇ ਕਿੱਥੇ ਇਹ ਜਿਹੜੇ ਜੇਤੂ ਬੰਦੇ ਆ ਇਹਨਾਂ ਦੀ ਸਾਨੂੰ ਲੋੜ ਪੈਂਦੀ ਹੈ। ਉਹ ਆਪਣੇ ਸਾਹਮਣੇ ਹਜ਼ਾਰਾਂ ਮੌਕੇ ਹੁੰਦੇ ਆ, ਮੁੱਦੇ ਹੁੰਦੇ ਆ। ਜਿਵੇਂ ਆ ਕੰਗਣਾ ਰਣੌਤ ਵਾਲਾ ਮਸਲਾ ਹੀ ਲੈ ਲਓ। ਜਿਨ੍ਹਾਂ ਦਿਨਾਂ ਦੇ ਵਿੱਚ ਪਿਛਲੇ 4-5 ਦਿਨ ਤੋਂ ਇਹ ਮਸਲਾ ਛਿੜਿਆ ਹੋਇਆ, ਨਾਲ ਦੀ ਨਾਲ ਸਾਡੇ ਭਾਈਚਾਰੇ ਦੇ ਅੰਦਰ ਇੱਕ ਖਦਸ਼ਾ ਪ੍ਰਗਟ ਹੋਇਆ ਹੈ ਵੀ ਜੇਕਰ ਘੁੰਮਣ ਜਾਣਾ ਹੀ ਆ, ਕਿਉਂਕਿ ਇਹਨਾਂ ਦੇ ਵਿੱਚ ਗਰਮੀਆਂ ਦੇ ਕਰਕੇ ਛੁੱਟੀਆਂ ਨੇ ਤੇ ਬਹੁਤ ਸਾਰੇ ਲੋਕ ਹਿਮਾਚਲ ਪ੍ਰਦੇਸ਼ ਘੁੰਮਣ ਜਾਂਦੇ ਆ ਤੇ ਬਹੁਤ ਸਾਰੇ ਲੋਕ ਹੋਰਨਾਂ ਪਾਸਿਆਂ ਨੂੰ ਜਾਂਦੇ। ਹੁਣ ਲੋਕ ਇਹ ਕਹਿਣ ਲੱਗ ਪਏ ਆ ਵੀ ਜੇ ਹਿਮਾਚਲ 'ਚ ਜਾਣਾ ਆ ਤਾਂ ਇਹਦੇ ਤੋਂ ਗਰੇਜ ਕਰੋ, ਇਹਦੇ ਨਾਲੋਂ ਕਸ਼ਮੀਰ ਵਧੀਆ। ਵੈਸੇ ਅਸੀਂ ਵੀ ਇਸ ਗੱਲ ਨੂੰ ਪ੍ਰਤਿਆ ਕੇ ਦੇਖਿਆ, ਮੈਂ ਖੁਦ ਕਸ਼ਮੀਰ 'ਚ ਗਿਆ। ਉੱਥੇ ਲੋਕ ਸਮਝਦੇ ਆ ਕਿ ਸਾਡਾ ਰੋਜੀ ਰੋਟੀ ਦਾ ਮਸਲਾ ਵੀ ਆ ਤੇ ਸਾਡੇ ਨਾਲ ਪੰਜਾਬ ਦਾ ਜਾਂ ਸਿੱਖਾਂ ਦਾ ਦਰਦ ਵੀ ਸਾਂਝਾ। ਪਰ ਹਿਮਾਚਲ ਵਾਲੇ ਲੋਕ ਆ ਜਿਹੜੇ ਉਹ ਹਰ ਸਾਲ ਜੁੱਤੀ ਲਾ ਕੇ ਸਾਡੇ ਬੰਦਿਆਂ ਨੂੰ ਕੁੱਟਦੇ ਮਾਰਦੇ ਆ। ਕਦੇ ਝੰਡਿਆਂ ਦਾ ਰੌਲਾ, ਕਦੇ ਕਾਹਦਾ ਰੌਲਾ। ਤੇ ਜਦੋਂ ਇਹ ਕੰਗਣਾ ਰਣੌਤ ਕਰਕੇ ਮਾਹੌਲ 'ਚ ਤਲਖੀ ਆਉਂਦੀ ਦਿਖ ਰਹੀ ਸੀ, ਉਦੋਂ ਸਾਰਿਆਂ ਨੂੰ ਖਦਸ਼ਾ ਸੀਗਾ ਕਿ ਹੋ ਸਕਦਾ ਉੱਥੇ ਕੋਈ ਗੜਬੜ ਹੋ ਜਾਵੇ। ਤੇ ਇਸੇ ਕਰਕੇ ਬਹੁਤ ਸਾਰੇ ਭਾਈਚਾਰੇ ਦੇ ਅੰਦਰੋਂ ਆਵਾਜ਼ ਆਈ ਕਿ ਕਸ਼ਮੀਰ ਚਲੇ ਜਾਓ ਇਹਦੇ ਨਾਲੋਂ ਕਿ ਉੱਥੇ ਹਿਮਾਚਲ 'ਚ ਕੁਛ ਮਾੜਾ ਚੰਗਾ ਵਾਪਰ ਜੇ, ਕਿਉਂਕਿ ਪਰਿਵਾਰਾਂ ਨਾਲ, ਬੱਚਿਆਂ ਨਾਲ ਬੰਦਾ ਗਿਆ ਹੁੰਦਾ। ਇਹ ਗੱਲ ਜਿਹੜੇ ਸਾਡੇ MP ਸਾਹਿਬਾਨ, MLA ਸਾਹਿਬਾਨ,
ਕਿਉਂਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਰਹੀ ਆ, ਬਾਦਲਾਂ ਦੀ ਵੀ ਰਹੀ ਆ, ਤੇ ਆਹ ਹੋਣ ਵਾਲਿਆਂ ਦੀ ਵੀ। ਕਦੇ ਆਪਦੇ ਬੰਦਿਆਂ ਲਈ ਲੱਤ ਗੱਡ ਕੇ ਕੋਈ ਖੜਦਾ ਦੇਖਿਆ ਨਹੀਂ। ਕਦੇ ਨਹੀਂ ਕੋਈ ਕਹਿੰਦਾ ਕਿ ਦੂਜੇ ਸੂਬਿਆਂ ਦੇ ਲੋਕ ਪੰਜਾਬ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਕਦੇ ਕੋਈ ਕੁਝ ਕਹਿੰਦਾ ਕਰਦਾ ਨਹੀਂ। ਇਹ ਵਿਚਾਰੇ ਜਿਨ੍ਹਾਂ ਨਾਲ ਤੁਹਾਡਾ ਕੋਈ ਮਸਲਾ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ, ਇਹਨਾਂ ਦੀ ਕਿਉਂ ਇਸ ਤਰ੍ਹਾਂ ਬੇਇੱਜ਼ਤੀ ਕਰਦੇ ਹੋ? ਮੈਨੂੰ ਚੇਤੇ ਆ ਜਾਂਦਾ ਬਿਦਰ ਕਾਂਡ, ਜਦੋਂ 1988-99 ਦੇ ਦਿਨਾਂ 'ਚ ਇਹ ਭਾਣਾ ਵਾਪਰਿਆ ਕਰਨਾਟਕਾ ਦੇ ਵਿੱਚ ਬਿਦਰ ਸ਼ਹਿਰ ਦੇ ਵਿੱਚ। ਜਿਵੇਂ ਜੂਨ 84 ਨੂੰ ਸਿੱਖਾਂ ਦਾ ਕਤਲੇਆਮ ਹੋਇਆ, ਉਵੇਂ ਘਾਣ ਕੀਤਾ ਗਿਆ, ਵਿਦਿਆਰਥੀਆਂ ਨੂੰ ਵੱਢ ਕੇ ਖੂਹ ਸੁੱਟਤਾ, ਹੋਰ ਬੜਾ ਕੁਝ ਹੋਇਆ। ਉਹ ਮਾਹੌਲ ਬਹੁਤ ਹੀ ਦਰਦਨਾਕ ਸੀ। ਜਿਹੜੇ ਵਿਦਿਆਰਥੀ ਉੱਥੇ ਪੜ੍ਹਦੇ ਸੀ ਉਹਨਾਂ ਚੋਂ ਬਹੁਤ ਜ਼ਿਆਦਾ ਨੂੰ ਫਿਰ ਮਾਈਗ੍ਰੇਟ ਕਰਕੇ ਲੁਧਿਆਣੇ GNE ਕਾਲਜ ਤਾਂ ਹੋਰਨਾਂ ਥਾਵਾਂ ਤੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਲਜ ਚੱਲ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ। ਖੈਰ ਬੜੀ ਹੇਠੀ ਤੇ ਬੜੀ ਸ਼ਰਮ ਵਾਲੀ ਗੱਲ ਸੀ ਕਿ ਸਿੱਖਾਂ ਦਾ ਬੇਕਿਰਕੀ ਨਾਲ, ਬੇਰਹਿਮੀ ਨਾਲ ਉੱਥੇ ਕਤਲੇਆਮ ਹੋਏ, ਪਰ ਬਾਕੀ ਸਾਰਾ ਭਾਰਤ ਚੁੱਪ ਕਰਕੇ ਖਾਮੋਸ਼ੀ ਨਾਲ ਇਹਨੂੰ ਸਹਿਮਤੀ ਦਿੰਦਾ ਹੈ ਤੇ ਦੜ ਵੱਟ ਕੇ ਬੈਠਾ ਰਿਹਾ। ਟਾਈਮ ਵਕਤ ਆਪਦੇ ਹਿਸਾਬ ਨਾਲ ਚੱਲਦਾ ਗਿਆ। ਆਖਰ ਇੱਕ ਦਿਨ ਇੰਜੀਨੀਅਰਿੰਗ ਕਾਲਜਾਂ ਦਾ ਇੱਕ ਬਹੁਤ ਵੱਡਾ ਪ੍ਰੋਗਰਾਮ ਪਟਿਆਲੇ ਥਾਪਰ ਇੰਜੀਨੀਅਰਿੰਗ ਕਾਲਜ ਵਿੱਚ ਆ ਗਿਆ। ਇੱਥੇ ਇੱਕ ਭਾਣਾ ਵਾਪਰਿਆ ਵੀ ਜਿਹੜੇ ਇੱਥੇ ਦੂਜੇ ਸੂਬਿਆਂ ਤੋਂ ਇਸ ਥਾਪਰ ਇੰਜੀਨੀਅਰਿੰਗ ਕਾਲਜ ਵਾਲੇ ਪ੍ਰੋਗਰਾਮ 'ਚ ਹਿੱਸਾ ਲੈਣ ਆਏ ਹੋਏ ਸੀ, ਉਹ ਜਿਸ ਹਾਲ 'ਚ ਪਏ ਸੀ ਉੱਥੇ ਗੋਲੀ ਚੱਲ ਗਈ ਤੇ ਕਾਫੀ ਵੱਡੀ ਗਿਣਤੀ ਵਿੱਚ ਉੱਥੇ ਮਾਰੇ ਗਏ। ਬੜਾ ਰੌਲਾ ਪਿਆ, ਬੜਾ ਪਿੱਟਿਆ ਇੰਡੀਆ, ਬੜਾ ਖਪਖਾਨਾ ਪਿਆ। ਆਖਰ ਖਾੜਕੂ ਜਥੇਬੰਦੀਆਂ ਵੱਲੋਂ ਜ਼ਿੰਮੇਵਾਰੀ ਲਈ ਗਈ। ਉਹਦੇ ਉੱਤੇ ਲਿਖਿਆ ਹੋਇਆ ਸੀ ਕਿ ਪਿਛਲੇ ਲੰਮੇ ਅਰਸੇ ਤੋਂ ਪੰਜਾਬ ਤੋਂ ਬਾਹਰ ਜਦੋਂ ਜੀ ਕਰਦਾ ਸਿੱਖਾਂ ਨੂੰ ਫੜ ਲੈਂਦੇ ਹੋ, ਮਾਰਦੇ ਹੋ, ਕੁੱਟਦੇ ਹੋ, ਪੱਗਾਂ ਲਾਹੁੰਦੇ ਹੋ, ਜਲੀਲ ਕਰਦੇ ਹੋ। ਕਿ ਪੰਜਾਬ ਦੇ ਵਿੱਚ ਅਸੀਂ ਇਸ ਤਰੀਕੇ ਦਾ ਕੁਝ ਨਹੀਂ ਸੀ ਕਰਦੇ ਕਰਾਉਂਦੇ। ਪਰ ਆ ਬਿਦਰ ਕਾਂਡ ਦਾ ਰਿਐਕਸ਼ਨ ਤੁਸੀਂ ਦੇਖ ਲਿਆ ਥਾਪਰ ਇੰਜੀਨੀਅਰਿੰਗ ਕਾਲਜ ਪਟਿਆਲੇ 'ਚ। ਹੁਣ ਸਾਫ਼ ਜੀ ਗੱਲ ਹੈ, ਜੇਕਰ ਕੋਈ ਵੀ ਸਾਰੇ ਭਾਰਤ ਚੋਂ ਪੰਜਾਬ 'ਚ ਆਉਣਾ ਚਾਹੁੰਦਾ ਆਵੇ ਜਾਵੇ, ਖੁੱਲਾ ਵਿਚਰੇ, ਕੋਈ ਰੋਕ ਟੋਕ ਨਹੀਂ। ਪਰ ਇਹਦੇ ਲਈ ਸ਼ਰਤ ਇੱਕੋ ਹੀ ਆ ਕਿ ਪੰਜਾਬ ਤੋਂ ਬਾਹਰ ਕਿਸੇ ਸਿੱਖ ਵੱਲ ਕਿਸੇ ਨੇ ਟੇਢੀ ਅੱਖ ਨਾਲ ਝਾਕਿਆ ਨਾ ਜਾਂ ਉਂਗਲ ਟੇਢੀ ਕੀਤੀ, ਉਹਦੀ ਕੀਮਤ ਫਿਰ ਪੰਜਾਬ ਦੇ ਵਿੱਚ ਭੁਗਤਣੀ ਪਊ। ਨਤੀਜਾ ਕੀ ਨਿਕਲਿਆ ਕਿ ਇਸ ਸਿੱਧ ਮਸੀਤੀ ਗੱਲ ਦਾ ਨਤੀਜਾ ਇਹ ਨਿਕਲਿਆ ਕਿ ਸਾਰੇ ਭਾਰਤ ਵਿੱਚ ਜਿਹੜੇ ਹੁੜਦੰਗੀ ਮਾਨਸਿਕਤਾ ਵਾਲੇ ਕਾਤਲ ਟੋਲੇ ਸੀ, ਜਿਨ੍ਹਾਂ ਦੇ ਅੰਦਰ ਸਿੱਖੀ ਅਤੇ ਸਿੱਖਾਂ ਪ੍ਰਤੀ ਨਫ਼ਰਤ ਤੇ ਦਰਿੰਦਗੀ ਸੀ, ਉਹਨਾਂ ਸਾਰਿਆਂ ਨੇ ਮੰਨ ਲਿਆ ਕਿ ਜੇ ਅਸੀਂ ਪੰਜਾਬ ਦੇ ਵਿੱਚ ਪੁਰਾਂ ਦਾ ਕਤਲੇਆਮ ਰੋਕਣਾ ਹੈ ਤਾਂ ਸਾਡੇ ਹੱਥ ਵਿੱਚ ਆ ਗੱਲ। ਜੇ ਪੰਜਾਬ ਤੋਂ ਬਾਹਰ ਕਿਸੇ ਸਿੱਖ ਦੀ ਪੱਗ ਲਈ, ਕਿਸੇ ਸਿੱਖ ਦੀ ਜਾਨ ਗਈ, ਤਾਂ ਇਹਦੀ ਕੀਮਤ ਪੰਜਾਬ ਵਿੱਚ ਦੇਣੀ ਪਊ। ਇਹ ਗੱਲ ਮੈਂ ਤਾਂ ਸੁਣਾਈ ਆ ਕਿ ਉਦੋਂ ਤਾਂ ਉਹ ਯੋਧੇ, ਉਹ ਖਾੜਕੂ ਸਿੰਘ ਸੀ ਜਿਨ੍ਹਾਂ ਨੇ ਸਾਡੇ ਹੱਕ ਵਿੱਚ, ਪੰਜਾਬ ਅਤੇ ਪੰਥ ਦੇ ਹੱਕ ਵਿੱਚ, ਕਿਉਂਕਿ ਦੁਨੀਆ ਭਰ ਦੇ ਵਿੱਚ ਇਹੋ ਜਿਹਾ ਕੁਛ ਫਿਰ ਉਦੋਂ ਕਰਨਾ ਪੈਂਦਾ ਜਦੋਂ ਕੋਈ ਰਾਹ ਨਾ ਰਹੇ। ਤੇ ਜਦੋਂ ਇਹ ਗੱਲ ਵਾਪਰੀ ਉਦੋਂ ਬੰਬੇ ਦੇ ਵਿੱਚ, ਹਰਿਆਣੇ ਦੇ ਵਿੱਚ, ਦਿੱਲੀ 'ਚ, ਮੱਧ ਪ੍ਰਦੇਸ਼ 'ਚ ਹਜ਼ਾਰਾਂ ਇਹੋ ਜਿਹੇ ਸਿੱਖ ਪਰਿਵਾਰ ਜਿਹੜੇ ਖਾੜਕੂਆਂ ਦੇ ਪ੍ਰਤੀ ਪਹਿਲਾਂ ਨਾਂਹਵਾਚਕ ਵਿਚਾਰ ਰੱਖਦੇ ਸੀ, ਉਹਨਾਂ ਨੇ ਫਿਰ ਇਉਂ ਕਿਆ ਕੀਤਾ ਜਿਵੇਂ ਕੋਈ ਭੈਣ ਜਾਂ ਕੋਈ ਧੀ ਜਦੋਂ ਕਿਤੇ ਦੂਰ ਦਰਾਡੇ ਸਹੁਰਿਆਂ 'ਚ ਬੈਠੀ ਹੋਵੇ, ਨਿੱਤ ਤੰਗੀ ਹੋਵੇ, ਤੇ ਜਦੋਂ ਕੋਈ ਉਹਨੂੰ ਸੁੱਖ ਦਾ ਸੁਨੇਹਾ ਆਵੇ ਤੇ ਉਹ ਆਪਦੇ ਸਹੁਰਿਆਂ ਦੇ ਵਿੱਚ ਆਪਦੇ ਪੇਕਿਆਂ ਵੱਲੋਂ ਚੰਗੀ ਕਨਸੋਹ ਸੁਣ ਕੇ ਵਧੀਆ ਦਿਨ ਕੱਢਣ ਲੱਗ ਜੇ, ਫਿਰ ਉਵੇਂ ਲੱਗਣ ਲੱਗ ਗਿਆ ਵੀ ਸਾਰੇ ਜਿਹੜੇ ਪੰਜਾਬ ਤੋਂ ਬਾਹਰ ਸੀ ਉਹਨਾਂ ਨੂੰ ਸਾਫ਼ ਪਤਾ ਲੱਗ ਗਿਆ ਕਿ ਸਾਡੇ ਭਰਾ ਜਿਉਂਦੇ ਆ ਤੇ ਸਾਨੂੰ ਕੋਈ ਚੂੰ ਨਹੀਂ ਕਰ ਸਕਦਾ। ਫਿਰ ਬੜੀਆਂ ਠਾਰਾਂ ਬਣੀਆਂ, ਬੜੀ ਹਮਾਇਤ ਮਿਲੀ
1988 ਤੋਂ ਬਾਅਦ ਪੰਜਾਬ ਤੋਂ ਬਾਹਰ यूपी ਵਿੱਚ MP ਚ ਕਰਨਾਟਕਾ ਤੱਕ ਖਾੜਕੂ ਲਹਿਰ ਨੂੰ ਬੜੀਆਂ ਸੁੱਖ ਸੁਵਿਧਾਵਾਂ ਮਿਲੀਆਂ, ਲੋਕਾਂ ਦੀ ਹਮਾਇਤ ਮਿਲੀ। ਸਿੱਖਾਂ ਨੇ ਕਿਹਾ ਵੀ ਸਾਡੇ ਲਈ ਤੁਰੇ ਫਿਰਦੇ। ਅੱਜ ਇਹ ਗੱਲ ਨੂੰ ਆਪਾਂ ਚਲੋ ਛੱਡ ਦਿੰਦੇ ਆ ਵੀ ਅੱਜ ਖਾੜਕੂ ਲਹਿਰ ਉਵੇਂ ਨਹੀਂ ਹੈ। ਕੀ ਅੱਜ ਕੋਈ ਸਾਨੂੰ ਬੰਦਾ ਦਿਖਦਾ ਹੈ ਜਿਹੜਾ ਪੰਜਾਬ ਤੋਂ ਬਾਹਰ ਜਦੋਂ ਕਿਸੇ ਸਿੱਖ ਨੂੰ ਤਕਲੀਫ ਆਉਂਦੀ ਹੈ ਉਦੋਂ ਸਾਡੇ ਲਈ ਲੱਤ ਗੱਡ ਕੇ ਗੱਲ ਕਰ ਸਕੇ? ਜਿਹੜੇ ਪੰਜਾਬ ਦੇ ਸਿਆਸੀ ਪ੍ਰਧਾਨ ਨੇ ਉਹ ਸਾਰੇ ਦੇ ਸਾਰੇ ਇਸ ਗੱਲੋਂ ਡਰੇ ਰਹਿੰਦੇ ਆ ਕਿ ਸਾਨੂੰ ਕਿਤੇ ਖਾਲਿਸਤਾਨੀ ਜਾਂ ਪੰਥਕ ਨਾ ਕੋਈ ਕਹਿ ਦੇ। ਆ ਤੁਹਾਡੇ ਸਾਹਮਣੇ ਰੌਲਾ ਪਿਆ ਵੀ ਕੰਗਣਾ ਰਣੌਤ ਕਹਿੰਦੀ ਆ ਕਿ ਤੂੰ ਕੌਰ ਹੈ, ਬਲਵਿੰਦਰ ਕੌਰ ਨੂੰ ਕਹਿੰਦੀ ਹੈ ਤੂੰ ਤਾਂ ਖਾਲਿਸਤਾਨੀ ਹੈ। ਹੁਣ ਇਹ ਗੱਲ ਦੇ ਉੱਤੇ ਆਪਾਂ ਵੱਖਰੀ ਗੱਲ ਕਰੀਏ ਕਿ ਖਾਲਿਸਤਾਨੀ ਕਹਾਉਣ ਤੇ ਉਹਨੂੰ ਕੁਲਵਿੰਦਰ ਕੌਰ ਨੂੰ ਕੀ ਆਇਆ ਗੁੱਸਾ, ਪਰ ਉਹਨੇ ਆਪਦੇ ਵੱਲੋਂ ਤਾਂ ਨਫ਼ਰਤ ਤੋਂ ਜਟਾਈ ਨਾ। ਜਿਵੇਂ ਇੱਕ ਕਲਕੱਤੇ ਵੱਲ ਪੱਛਮੀ ਬੰਗਾਲ ਦੇ ਵਿੱਚ ਇੱਕ ਸਿੱਖ ਅਫਸਰ ਨੂੰ ਉੱਥੇ ਕਹਿਤਾ ਸੀ ਵੀ ਤੂੰ ਤਾਂ ਖਾਲਿਸਤਾਨੀ। ਇਹ ਕਿਸਾਨ ਸੰਘਰਸ਼ ਵੇਲੇ ਵੀ ਕਹਿੰਦੇ ਸੀ ਖਾਲਿਸਤਾਨੀ। ਹੁਣ ਹਰੇਕ ਬੰਦੇ ਦੀ ਮਾਨਸਿਕਤਾ ਅਲੱਗ-ਅਲੱਗ ਆ। ਸਾਡੇ ਬਹੁਤ ਸਾਰੇ ਬੰਦੇ ਤਾਂ ਇਸ ਗੱਲੋਂ ਸਾਡੇ ਤਾਂ ਗਾਣੇ ਬਣਦੇ ਬੜੇ ਫਿਰਦੇ ਆ ਵੀ ਸਾਨੂੰ ਫਿਕਰ ਨਹੀਂ ਕੋਈ ਜੇ ਕੋਈ ਖਾੜਕੂ ਕਹੂ, ਪਰ ਬਹੁਤ ਸਾਰੇ ਬੰਦਿਆਂ ਨੂੰ ਇਸ ਗੱਲ ਦੇ ਉੱਤੇ ਇਹ ਗੱਲ ਪ੍ਰਵਾਨ ਨਹੀਂ। ਅਗਲਿਆਂ ਦੀ ਮੌਜ ਜੀ, ਅਸੀਂ ਤਾਂ ਕਵਾਂਗੇ ਜੇ ਕੋਈ ਸਾਨੂੰ ਕਹੂ ਖਾਲਿਸਤਾਨੀ ਵੀ ਸ਼ੁਕਰ ਆ ਭਾਈ ਤੂੰ ਸਾਨੂੰ ਪਛਾਣ ਲਿਆ। ਪਰ ਇਹ ਜਿਹੜੇ ਸਾਡੇ ਪੰਜਾਬ ਦੇ ਲੀਡਰ ਨੇ, ਸਿਆਸੀ ਪ੍ਰਧਾਨ ਸਾਡੇ, ਨਾ ਤਾਂ ਇਹ ਉਸ ਪੁਲਿਸ ਅਫਸਰ ਵਰਗੇ ਨੇ ਨਾ ਇਹ ਕੁਲਵਿੰਦਰ ਕੌਰ ਵਰਗੇ ਨੇ, ਇਹ ਤਾਂ ਸਾਡੇ ਨੁਮਾਇੰਦੇ ਬਣਦੇ ਆ ਨਾ। ਫਿਰ ਇਹਨਾਂ ਨੂੰ ਕਾਹਦਾ ਡਰ ਪਿਆ ਰਹਿੰਦਾ ਵੀ ਸਾਨੂੰ ਕੋਈ ਖਾਲਿਸਤਾਨੀ ਨਾ ਸਮਝ ਲਵੇ? ਜੇ ਕਿਤੇ ਪੰਥਕ ਸੋਚ ਵਾਲੇ ਹੀ MLA ਜਿਤਾ ਲਈਏ, MP ਜਿਤਾ ਲਈਏ, ਆ ਜਦੋਂ ਸਾਨੂੰ ਰੌਲਾ ਪਵੇ, ਸਾਨੂੰ ਲੋੜ ਪਵੇ, ਉਸ ਮੌਕੇ ਗੱਡ ਕੇ ਕਹਿ ਤਾਂ ਸਕਣਗੇ ਕਿ ਭਾਈ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਦੇ ਲੋਕਾਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ, ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੇ ਹੱਥ 'ਚ ਆ। ਜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਸੇ ਪੰਜਾਬੀ ਬੰਦੇ ਦਾ ਉੱਥੇ ਕਿਸੇ ਤਰੀਕੇ ਦਾ ਨੁਕਸਾਨ ਹੋਇਆ ਤਾਂ ਇਹਦੀ ਕੀਮਤ ਫਿਰ ਪੰਜਾਬ 'ਚ ਦੇਣੀ ਪੈ ਸਕਦੀ ਹੈਗਾ। ਇਹ ਸਾਨੂੰ ਲੋੜ ਆ ਇਹੋ ਜਿਹੇ ਲੋਕਾਂ। ਇਵੇਂ ਹੀ ਸਾਰੇ ਭਾਰਤ ਵਾਸਤੇ ਪੈਰ ਗੱਡ ਕੇ ਲੜਨ ਵਾਲੇ ਲੋਕਾਂ ਦੀ ਲੋੜ। ਜੇ ਇੰਡੀਅਨ ਸਟੇਟ ਕਹਿੰਦੀ ਆ ਕਿ ਸਾਨੂੰ ਰਵਨੀਤ ਬਿੱਟੂ ਵਰਗਿਆਂ ਦੀ ਸਿੱਖ ਵਿਰੋਧੀ ਚਿਹਰਿਆਂ ਦੀ ਲੋੜ ਆ, ਤਾਂ ਸਾਨੂੰ ਵੀ ਸਿੱਖ ਚਿਹਰਿਆਂ ਦੀ ਲੋੜ ਆ ਜਿਹੜੇ ਪੰਥ ਲਈ, ਪੰਜਾਬ ਲਈ ਸੋਚ ਸਕਦੇ ਹੋ। ਆਉਣ ਵਾਲਾ ਸਮਾਂ ਬੇਹੱਦ ਖਤਰਨਾਕ ਹੈ। ਜਦੋਂ ਦੇਖੀ ਦਾ ਆਲਾ ਦੁਆਲਾ ਨਜ਼ਰ ਮਾਰ ਕੇ ਤਾਂ ਉਦੋਂ ਬਹੁਤ ਕੁਝ ਇਹੋ ਜਿਹਾ ਦਿਖਦਾ ਜਿਹਦੇ ਬਾਰੇ ਸਾਡੀ ਕੌਮ ਨੂੰ ਚਿੰਤਾ ਹੋਣੀ ਚਾਹੀਦੀ ਆ। ਇੱਕ ਫਿਲਮ ਆਈ ਹੈ ਇਹਨਾਂ ਦਿਨਾਂ 'ਚ, ਹਮਾਰੇ 12, ਜਿਹਦੇ ਵਿੱਚ ਇਸਲਾਮ ਨੂੰ ਜਾਂ ਮੁਸਲਮਾਨਾਂ ਨੂੰ ਟਾਰਗੇਟ ਕਰਨ ਲੱਗਿਆ। ਉਹ ਟਾਰਗੇਟ ਕਰਕੇ ਉਹਨਾਂ ਦੇ ਧਰਮ ਦੇ ਬਾਰੇ, ਧਰਮ ਦੀਆਂ ਰਵਾਇਤਾਂ ਬਾਰੇ ਦਿਸ਼ਾ ਉਹਨਾਂ ਨੇ ਇੱਕ ਪਾਸਿਓਂ ਬੜਾ ਸੋਹਣਾ ਲਿਆ ਕਿ ਜੀ ਉਹ ਐ ਗਲਤ ਵਾ, ਪਰ ਵਿੱਚ ਉਹਦੇ ਬਹੁਤ ਕੁਝ ਇਸਲਾਮ ਨੂੰ ਜਾਂ ਮੁਸਲਮਾਨ ਸਮਾਜ ਨੂੰ ਤੰਗ ਕਰਨ ਵਾਲਾ। ਇਦੋਂ ਪਹਿਲਾਂ ਕਸ਼ਮੀਰ ਫਾਈਲਸ ਇੱਕ ਫਿਲਮ ਆਈ ਸੀ। ਇਹੋ ਜਿਹੀਆਂ ਫਿਲਮਾਂ ਜਿਹੜੀਆਂ ਨੇ ਉਹ ਸਿੱਖਾਂ ਬਾਰੇ ਵੀ ਬਣ ਗਈ। ਸਿੱਖ ਧਰਮ ਦੇ ਵਿੱਚ ਜੋ ਕੁਝ ਹੈ ਇਹਨੂੰ ਟਾਰਗੇਟ ਕਰਨ ਲਈ ਉਹ ਕੋਈ ਕਸਰ ਪਹਿਲਾਂ ਨਹੀਂ ਛੱਡਦੇ, ਪਰ ਅਜੇ ਉਹ ਮੁਸਲਮਾਨਾਂ ਵੱਲ ਹੋਏ ਹੋਏ ਨੇ। ਇਹ ਲੋਕ ਕਦੇ ਇਹ ਨਹੀਂ ਕਹਿਣਗੇ ਕਿ ਜਿਹੜਾ ਮੋਦੀ ਹੈ, ਮੋਦੀ ਜਿਹੜਾ ਹੈ ਉਹਦੇ ਬਾਪ ਨੇ 6 ਬੱਚੇ ਪੈਦਾ ਕੀਤੇ, ਕਿ ਜਿਹੜਾ ਗੋਲਵਲਕਰ ਹੋਇਆ, ਗੋਲਵਲਕਰ RSS ਦਾ ਮੁਖੀ, ਉਹਦੇ 9 ਬੱਚੇ ਸੀ, ਉਹਦੇ ਪਿਓ ਦੇ 9 ਭੈਣ ਭਰਾ। ਅਮਿਤ ਸ਼ਾਹ ਦੇ 6 ਭੈਣਾਂ ਨੇ। ਅਮਿਤ ਸ਼ਾਹ ਆਪ ਦੇ ਇਹਨਾਂ ਦੇ ਬੱਚੇ ਬੜੇ ਜ਼ਿਆਦਾ ਨੇ, ਕਈ ਨੇ, ਪਰ ਉਹਦੀ ਕੋਈ ਗੱਲ ਨਹੀਂ।
ਮੁਸਲਮਾਨਾਂ ਦੇ ਹਮਾਰਾ 12 ਕੱਢ ਕੇ ਫਿਲਮ ਲਿਆਂਦੀ ਤੇ ਉਹਦੇ ਵਿੱਚ ਕੁਛ ਮੁਸਲਮਾਨਾਂ ਦੇ ਬਲਾਣਿਆਂ ਦੇ ਚਿਹਰੇ ਵਰਤ ਕੇ ਇਹੋ ਜਿਹੀਆਂ ਗੱਲਾਂ ਕਹੀਆਂ ਗਈਆਂ ਨੇ ਜਿਹੜੀਆਂ ਬਹੁਤ ਤੰਗ ਕਰਨ ਵਾਲੀਆਂ ਨੇ। ਉਹਦਾ ਇਸਲਾਮ ਜਗਤ ਵੱਲੋਂ ਵਿਰੋਧ ਵੀ ਹੋ ਰਿਹਾ, ਪਰ ਇਹ ਉਹਨਾਂ ਦੀ ਗੱਲ ਛੱਡੋ। ਜਦੋਂ ਆਪਣੀ ਵਾਰੀ ਆਈ, ਆਪਣੀ ਕੌਮ ਦਾ ਤਾਂ ਇੱਕ ਬੜਾ ਵੱਡਾ ਹਿੱਸਾ ਜਿਹੜਾ ਮੈਂ ਪਹਿਲਾਂ ਗੱਲ ਕਰ ਰਿਹਾ, ਉਹ ਪੰਥਕ ਸੋਚ ਦੇ ਬਿਲਕੁਲ ਉਲਟ ਖੜਾ। ਇਹ ਦਿਨੋਂ ਦਿਨ ਇਹ ਗੱਲ ਵਧਾਈ ਜਾ ਰਹੀ ਆ। ਯਹੂਦੀਆਂ ਦੇ ਖਿਲਾਫ ਜਿਵੇਂ ਹਿਟਲਰ ਨੇ ਨਫ਼ਰਤ ਫੈਲਾਈ ਸੀ, ਉਵੇਂ ਸਹਿਜੇ ਸਹਿਜੇ ਸਿੱਖਾਂ ਖਿਲਾਫ ਮਾਹੌਲ ਸਿਰਜਿਆ ਜਾ ਰਿਹਾ। ਸਿੱਖ ਆਹ ਗਲਤ ਕਰਦੇ ਆ, ਸਿੱਖ ਉਹ ਗਲਤ ਕਰਦੇ ਆ। ਹਰ ਮੌਕੇ ਇਹ ਦਰਸਾਇਆ ਜਾਂਦਾ ਕਿ ਜੀ ਹਿੰਦੂ ਤਾਂ ਵਿਚਾਰੇ ਬੜੇ ਔਖੇ ਹੋ ਕੇ ਡਰ ਡਰ ਕੇ ਦਿਨ ਕੱਟਦੇ ਆ। ਹਿੰਦੂਆਂ ਦੀ ਹਰ ਸਮੱਸਿਆ ਦਾ ਕੇਂਦਰ ਸਿੱਖ ਜਿਹੜਾ ਹੈਗਾ ਉਹ ਦਰਸਾਉਣ ਦਾ ਯਤਨ ਹੋ ਰਿਹਾ। ਇਹ ਦਿਨੋਂ ਦਿਨ ਨਾਂਬੂ ਲਾਏ ਜਾ ਰਹੇ। ਇਹ ਚੀਜ਼ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧੂਗੀ ਤੇ ਉਸ ਮੌਕੇ ਸਾਡੇ ਕੋਲ ਇਹੋ ਜਿਹੇ ਆਗੂ, ਇਹੋ ਜਿਹਾ ਸੰਗਠਨ, ਇਹੋ ਜਿਹੀ ਧਿਰ, ਇਹੋ ਜਿਹੇ ਚਿਹਰੇ ਹੋਣੇ ਚਾਹੀਦੇ ਆ ਜਿਹੜੇ ਕੌਮ ਦਾ ਪੱਖ ਦੁਨੀਆ ਸਾਹਮਣੇ ਪੇਸ਼ ਕਰ ਸਕਦੇ ਹੋ। ਖਾਲਿਸਤਾਨ ਸਾਡਾ ਨਿਸ਼ਾਨਾ ਹੈ, ਉਹ ਰਹਿਣਾ ਹੈ, ਪਰ ਖਾਲਿਸਤਾਨ ਦੇ ਨਾਲ ਨਾਲ ਉਸ ਏਜੰਡੇ ਦੇ, ਉਸ ਝੰਡੇ ਦੇ ਨਾਲ ਨਾਲ ਸਾਨੂੰ ਉਹ ਸਾਰਾ ਕੁਝ ਕਰਨਾ ਪੈਣਾ ਜਿਹਦੇ ਨਾਲ ਸਾਡੀ ਲੜਾਈ ਮਜ਼ਬੂਤ ਹੋਵੇ, ਸਾਡਾ ਆਧਾਰ ਕਾਇਮ ਹੋਵੇ, ਪੰਜਾਬ ਦੇ ਵਿੱਚ ਵਸਦੇ ਹਰ ਪੰਜਾਬੀ ਨੂੰ ਖਾਲਿਸਤਾਨ ਦੇ ਹੱਕ ਵਿੱਚ ਭੁਗਤਣਾ ਚੰਗਾ ਲੱਗੇ। ਸੋ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਦ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।